ਤੇ ਉਹ ਸੈਨ ਹੋਜੇ ਸਟੂਡੀਓ ਤੋਂ ਸਾਡੇ ਨਾਲ ਜਿਹੜੇ ਜੁੜ ਰਹੇ ਨੇ। ਜਸਬੀਰ ਸਿੱਧੂ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜਕਰਨ ਵੀ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਇਸ ਦੇ ਵਿੱਚ ਕਰਾਂਗੇ, ਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹਰ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਤੇ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਸੰਪਰਕ ਕਰੋ US ਇਮੀਗ੍ਰੇਸ਼ਨ ਦੇ ਅਟਰਨੀ ਜਾਂ ਜੇ ਟੇਰਕਿਆਣਾ ਹੋਣਾ ਨੂੰ, ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਨੂੰ, ਨੰਬਰ 415-909-0503। ਜੇ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰੋ ਜ਼ੈਂਡਰ ਗਰੁੱਪ ਵਾਲੇ ਮੋਹਨ ਚੀਮਾ ਹੋਣਾ ਨੂੰ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜਸਬੀਰ ਸਿੱਧੂ ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਆਪਾਂ ਕਰਾਂਗੇ। ਜਿੱਦਾਂ ਆਮ ਜ਼ਿੰਦਗੀ ਦੇ ਵਿੱਚ ਟੈਕਸ ਭਰਨ ਦੀਆਂ ਤਰੀਕਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਾਸਟ ਡੇਟਸ, ਫਾਰਮਸ ਭਰਨ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਆ, ਫਾਰਮਿੰਗ ਦੇ ਕਿੱਤੇ ਦੇ ਨਾਲ ਵੀ ਇੱਦਾਂ ਦੀਆਂ ਕਈ ਚੀਜ਼ਾਂ ਜੁੜੀਆਂ ਰਹਿੰਦੀਆਂ, ਕਦੀ ਗ੍ਰਾਂਟਸ ਦੇ ਲਈ, ਕਦੀ ਕਿਸੇ ਚੀਜ਼ ਦੇ ਲਈ। ਸੋ ਰਾਈਟ ਨਾਓ ਕੁਛ ਅਜਿਹਾ ਚੱਲ ਰਿਹਾ ਆ ਜਿਹਦੇ ਐਪਲੀਕੇਸ਼ਨਸ ਭਰੀਆਂ ਜਾ ਰਹੀਆਂ ਫਾਰਮਿੰਗ ਦੇ ਨਾਲ ਸੰਬੰਧਿਤ। ਹਾਂ ਰਾਜਕਰਨ ਵੀ ਦੇ ਕਈ ਪ੍ਰੋਗਰਾਮਸ ਆ ਰਹੇ ਆ, ਹਨਾ। USDA ਦੇ ਵਿੱਚੋਂ ਹੈਲਪ ਤਾਂ ਬਹੁਤ ਆਉਂਦੀ ਆ ਫਾਰਮਰਸ ਦੇ ਲਈ। ਠੀਕ ਹੈ। ਜਿਹੜਾ ਹੁਣ ਕਰੰਟ ਪ੍ਰੋਗਰਾਮ ਚੱਲ ਰਿਹਾ ਹੈਗਾ ਉਹ ਹੈਗਾ ਐਮਰਜੈਂਸੀ ਰਿਲੀਫ ਪ੍ਰੋਗਰਾਮ, ਜੋ ਪਿੱਛੇ ਜੇ ਪਤਾ ਲੱਗਿਆ, ਨਿਊਜ਼ ਵੀ ਆਈ ਸੀ, USD ਨੇ ਬਿਲੀਅਨਸ ਆਫ ਡਾਲਰ ਇਹਨੂੰ ਜਾਣੇ ਦੀ ਦਿੱਤੇ ਆ। ਉਹ ਐਕਚੁਅਲੀ ਕਿਕ ਇਨ ਹੋਇਆ ਵਿਆ ਕੈਲੀਫੋਰਨੀਆ ਦੇ ਵਿੱਚ। ਜਿਹੜੇ ਕ੍ਰਾਪ ਸਪੈਸ਼ਲੀ ਤੁਹਾਡੇ ਪਿਛਲੇ 2 ਸਾਲਾਂ ਦਾ 2020 ਤੇ 2021 ਦੇ ਵਿੱਚ ਜਿਨ੍ਹਾਂ ਨੇ ਕ੍ਰਾਪ ਇੰਸ਼ੋਰੈਂਸ ਲਈ ਆ, ਲਾਸ ਹੋਇਆ ਸੀ, ਉਹਦੇ ਬੇਸ ਤੇ ਉਹਨਾਂ ਨੇ ਉਹ ਪ੍ਰੋਗਰਾਮ ਸ਼ੁਰੂ ਕੀਤਾ ਗਾ ਬਈ ਜਿਨ੍ਹਾਂ ਨੇ ਇੰਸ਼ੋਰੈਂਸ ਲਈ ਆ ਉਹਨਾਂ ਨੂੰ ਲਾਸ ਹੋਇਆ ਸੀ, ਉਹਨਾਂ ਨੂੰ ਕੰਪਨਸੇਟ ਕਰ ਰਹੇ ਆ। ਇਸ ਵਕਤ ਉਹਦੀ ਐਪਲੀਕੇਸ਼ਨ ਆਲਰੇਡੀ ਸ਼ੁਰੂ ਹੋਈਆਂ ਵੀਆਂ। I think $100 million ਆਲਰੇਡੀ ਫੰਡ ਫਾਰਮਰਾਂ ਨੂੰ ਦਿੱਤੇ ਗਏ ਆ, ਜਿਨ੍ਹਾਂ ਦਾ ਕ੍ਰਾਪ ਲਾਸ ਇੰਸ਼ੋਰੈਂਸ ਦੇ ਥਰੂ ਹੋਇਆ ਸੀ। ਉਹ ਚਿੱਠੀਆਂ ਸਭ ਦੇ ਘਰੇ ਆ ਗਈਆਂ ਸੀ ਆਟੋਮੈਟਿਕਲੀ, ਹੈ ਨਾ। ਉਹਨਾਂ ਨੂੰ ਪਤਾ ਸੀ ਵੀ ਕਿਹਨਾਂ ਨੇ ਕਲੇਮਸ ਪਾਏ ਆ। ਤੇ ਉਹ ਕਾਫੀ ਸੋਹਣਾ ਪ੍ਰੋਗਰਾਮ ਆ, ਕਿਉਂ ਉਹ ਆਲਮੋਸਟ ਜਿੰਨੀ ਤੁਹਾਨੂੰ ਇੰਸ਼ੋਰੈਂਸ ਦਿੰਦੇ ਆ ਉਹਦਾ ਅਬਾਊਟ 80 to 90% ਉਹਨਾਂ ਹੀ ਰਹੇ ਆ, ਹੈ ਨਾ। ਸੋਹਣਾ ਜਾਣੀ ਕਾਫੀ ਫਾਰਮਰਾਂ ਦੀ ਮਦਦ ਕਰ ਰਹੇ ਆ। ਉਹਦੀ ਮੇਰਾ ਖਿਆਲ ਜੁਲਾਈ 22 ਤੱਕ ਜਿਹੜਾ 2 ਫੇਜ਼ਾਂ 'ਚ ਵੰਡਿਆ ਗਿਆ ਸੀ। ਪਹਿਲਾ ਫੇਜ਼ ਸੀਗਾ ਜਿਨ੍ਹਾਂ ਦੀ ਲਾਸ ਹੋਈ ਸੀ, ਦੂਸਰਾ ਫੇਜ਼ ਫਿਰ ਜੇ ਫੰਡਸ ਅਵੇਲੇਬਲ ਹੋਣਗੇ ਉਹ ਦਿੱਤਾ ਜਾਊਗਾ। ਜਿਹੜੇ ਫਾਰਮਰਸ ਨੇ ਇੰਸ਼ੋਰੈਂਸ ਕਲੇਮ ਨਹੀਂ ਸੀ ਕੀਤਾ ਪਰ ਉਹਨਾਂ ਦੇ ਹਾਰਡਸ਼ਿਪ ਆਈ ਸੀ, ਉਹਨਾਂ ਦੇ ਜਾਂਦੀ ਲਾਸ ਹੋਇਆ ਸੀ, ਉਹ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਉਹ ਦਿੱਤਾ ਜਾਊਗਾ, ਹੈ ਨਾ। ਇਹ ਤਾਂ ਸੀਗਾ। ਇਹ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਅਪਲਾਈ ਕਰਨਾ ਪੈਂਦਾ FSA ਆਫਿਸ ਦੇ ਵਿੱਚ, ਫਾਰਮ ਸਰਵਿਸਿਜ਼ ਏਜੰਸੀ ਆ, ਹੈ ਨਾ। ਹਰ ਇੱਕ ਕਾਉਂਟੀ ਦੇ ਵਿੱਚ ਇੱਕ ਏਜੰਸੀ ਇਹ ਹੈਗੀ ਆ, ਉੱਥੇ ਜਾ ਕੇ ਅਪਲਾਈ ਕਰੋ। ਉਹ ਬੜੇ ਹੀ ਹੈਲਪਫੁਲ ਆ। ਜਿੱਦਾਂ ਆਪਣੇ ਵਰਕਸ਼ਾਪ ਤੇ ਵੀ ਆਏ ਸੀਗੇ, ਉੱਥੇ ਵੀ ਸਾਈਨ ਕਰਕੇ ਤੁਸੀਂ ਉਹਨਾਂ ਨੂੰ ਫਾਰਮ ਦੇ ਸਕਦੇ ਸੀ, ਪਰ ਉਹਨਾਂ ਨੂੰ ਜਾ ਕੇ ਮਿਲੋ, ਉੱਥੇ ਪ੍ਰੋਗਰਾਮਸ ਬਹੁਤ ਆ ਰਹੇ ਆ। ਤੇ ਦੂਸਰੇ ਸੋਰਸ ਹੈਗੇ ਆ ਵੀ NRCS ਆ, ਜਿੱਦਾਂ ਆਪਣੇ ਦਿਆਦੀਪ ਸਿੰਘ ਸੀ, ਪਿਛਲੇ 2 ਵਾਰੀ ਆਏ, ਉਹਨਾਂ ਨੇ ਕਵਰ ਕੀਤੇ। ਉਹਨਾਂ ਦੇ ਪ੍ਰੋਗਰਾਮ ਵੀ ਚੱਲਦੇ ਰਹਿੰਦੇ ਆ ਜੋ ਬੇਸਿਕਲੀ ਫੋਕਸ ਕਲਾਈਮੇਟ ਤੇ ਹੈਗੇ, ਸੋਇਲ ਹੈਲਥ ਦੇ ਹੈਗੇ ਆ, ਤੇ ਚਾਹੇ ਐਰੀਗੇਸ਼ਨ ਬੇਸਡ ਆ ਵੀ ਕਿਸੇ ਨੇ ਟਰੈਕਟਰ ਲੈਣੇ, ਹੋਰ ਚੀਜ਼ਾਂ ਲੈਣੀਆਂ, ਉਹਨਾਂ ਦੇ ਵੀ ਉੱਥੇ ਜਾ ਕੇ NRCS ਆਫਿਸ ਜੋ FSA ਨਾਲ ਕਨੈਕਟਡ ਆ USDA ਦੇ ਅੰਡਰ, ਉੱਥੇ ਪ੍ਰੋਗਰਾਮਸ ਕਾਫੀ ਮਿਲਦੇ ਰਹਿੰਦੇ ਆ, ਪਤਾ ਕਰੋ। ਤੇ ਤੀਜਾ ਹੈਗਾ 에ਅਰ ਪੋਲੂਸ਼ਨ ਬੋਰਡ ਆ, ਜਿਹੜੇ ਕੈਲੀਫੋਰਨੀਆ ਵਾਲੇ ਕਾਰ, ਉਹਨਾਂ ਦੇ ਵੀ ਜਾਣ ਦੀ ਪ੍ਰੋਗਰਾਮਸ ਹੈਗੇ ਆ। ਹੁਣ ਗਾਹਾਂ ਨੂੰ ਅਸੀਂ ਟਰੀ ਨਹੀਂ ਛੱਡ ਸਕਦੇ, ਕੋਈ ਬਦਾਮ ਹੋਏ ਚਾਹੇ ਗ੍ਰੇਪ ਹੋਏ, ਪਰ ਉਹਨਾਂ ਦੇ ਪ੍ਰੋਗਰਾਮ ਅਪਲਾਈ ਕਰਕੇ ਉਹਨਾਂ ਦੇ ਕਾਫੀ ਸੋਹਣੇ ਫੰਡਸ ਮਿਲ ਜਾਂਦੇ ਆ। ਤੇ ਮੇਨ ਗੱਲ ਹੈਗੀ ਕਿ ਵੀ ਤੁਸੀਂ ਐਕਟਿਵਲੀ ਇਨਵੋਲਵ ਹੋ ਕੇ ਇਹ 3-4 ਏਜੰਸੀਆਂ ਦੇ ਵਿੱਚ ਅਪਲਾਈ ਕਰ ਸਕਦੇ ਆ। ਅਸੀਂ ਵੀ ਗਾਹਾਂ ਨੂੰ ਸੋਚ ਰਹੇ ਹਾਂ ਵੀ ਜਾਣ ਦੀ, ਕਿਉਂ ਹਾਰਡਸ਼ਿਪ ਫਾਰਮਿੰਗ ਤੇ ਬਹੁਤ ਆਈ ਆ।
ਵਿੱਚ ਡਿਪੈਂਡ ਕਰਦਾ ਕ੍ਰਾਪ ਟੂ ਕ੍ਰਾਪ, ਹੈ ਨਾ। ਕਈ ਕ੍ਰਾਪ ਚੰਗੇ ਆ, ਕਈ ਕਾਫੀ ਹਿੱਟ ਹੋਏ ਆ, ਜਿੱਦਾਂ ਰੇਜ਼ਨਸ ਹੋ ਗਏ, ਫਿਰ ਆਹ ਵਾਲਨਟਸ ਵੀ ਹੇਠਾਂ ਗਏ ਇਸ ਵਕਤ, ਤੇ ਆਲਮੰਡਸ ਵੀ। ਬਈ ਕਿਉਂ ਨਾ ਸਾਡੇ ਰੈਪਰੈਜ਼ੈਂਟੇਟਿਵ ਨੂੰ, ਲੋਕਲਸ ਨੂੰ ਮਿਲਿਆ ਜਾਵੇ, ਜਿਹੜੇ ਕਾਂਗਰਸਮੈਨ ਸੈਨੇਟਰਸ ਆ, ਉਹਨਾਂ ਨੂੰ ਕਿਹਾ ਜਾਵੇ ਵੀ ਕੋਈ ਸਪੈਸ਼ਲ ਫੰਡਸ ਜਿਹੜੇ ਦਿੱਤੇ ਜਾਣ ਜਾਂਦੀ ਫਾਰਮਰਸ ਨੂੰ, ਉਹਨਾਂ ਤੇ ਇੱਦਾਂ ਹੈਗੀ ਵੀ ਜਿੱਦਾਂ ਲੋਕਾਂ ਦਾ ਰਿਸਪਾਂਸ ਆਊਗਾ, ਜਿੰਨਾ ਜਾਣੀ ਇਕੱਠੇ ਹੋ ਕੇ ਇੱਕ ਯੂਨੀਫਾਈਡ ਆਵਾਜ਼ ਇਕੱਠੀ ਕਰਾਂਗੇ, ਉਹ ਆਵਾਜ਼ ਚੱਕਣ ਦੇ ਨਾਲ ਇਹ ਜੇ ਫੰਡਸ ਅਵੇਲੇਬਲ ਆ, ਪਰ ਤੁਹਾਨੂੰ ਮੰਗਣੇ ਪੈਂਦੇ ਆ ਜੀ, ਹੈ ਨਾ। ਮੰਗਣ ਦੇ ਲਈ ਜਾਣ ਦੀ ਉਹ ਇਨੀਸ਼ੀਏਟਿਵਸ ਕੋਸ਼ਿਸ਼ ਕਰ ਰਹੇ ਹਾਂ। ਗਾਹਾਂ ਅਸੀਂ ਪੱਗ ਦੇ ਥਰੂ, ਸੰਸਥਾ ਦੇ ਥਰੂ ਵੀ ਜਾਣ ਦੀ ਕੋਈ ਨਾ ਕੋਈ ਇਕੱਠ ਕਰਕੇ ਜਾਣ ਦੀ ਅਪਰੋਚ ਕੀਤੀ ਜਾਵੇ, ਜਿੱਦਾਂ ਵਾਸ਼ਿੰਗਟਨ USDA ਦੇ ਥਰੂ ਸਾਨੂੰ ਕੁਝ ਨਾ ਕੁਝ ਪ੍ਰੋਗਰਾਮ ਮਿਲਣ। ਜੀ ਜੀ ਬਿਲਕੁਲ। ਇਹ ਵੀ ਦੱਸ ਜਾਈਏ ਵੀ ਇਕੱਲੀ ਖੇਤਾਂ ਦੇ ਨਾਲ ਨਹੀਂ, ਲਾਈਵ ਸਟਾਕ, ਜੇ ਮੰਨ ਲਓ ਕਿਸੇ ਨੇ ਗਾਵਾਂ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਰੱਖੀਆਂ, ਜਾਂ ਇੱਦਾਂ ਦੇ ਫਾਰਮ ਵੀ ਹੈਗੇ ਆ, ਲਾਈਵ ਸਟਾਕ ਰਿਲੀਫ ਪ੍ਰੋਗਰਾਮ ਵੀ ਜਿਹੜੇ ਉਹ ਨਾਲ ਦੇ ਨਾਲ ਚੱਲਦੇ ਆ। ਜਸਬੀਰ ਜੀ, ਮੈਂ ਇੱਥੇ ਇਹ ਜ਼ਰੂਰ ਪੁੱਛਣਾ ਚਾਹੁੰਦਾ ਜਾਂ ਕਹਿਣਾ ਚਾਹੁੰਦਾ ਵੀ ਕੀ ਗੱਲ USDA ਆਊਟਰੀਚ ਕਰਨ ਦੇ ਵਿੱਚ ਇੰਨੀ ਪਿੱਛੇ ਕਿਉਂ ਰਹਿ ਜਾਂਦੀ ਆ, ਕਿ ਲੱਗ ਜਾਂਦਾ ਹੈ ਪਤਾ ਸਾਰੇ ਫਾਰਮਰਸ ਨੂੰ ਇੱਦਾਂ ਦੇ ਪ੍ਰੋਗਰਾਮਾਂ ਦਾ ਜਿਹੜੇ ਚੱਲ ਰਹੇ ਹੁੰਦੇ ਆ? ਅਸਲੀਅਤ ਤਾਂ ਇਹ ਆ ਕਿ ਜਿੱਦਾਂ USDA ਆ, ਉਹ ਸਾਰੇ ਪ੍ਰੋਗਰਾਮ ਹੁੰਦੇ ਆ ਵਾਸ਼ਿੰਗਟਨ DC ਤੋਂ, ਹੈ ਨਾ। ਜਦੋਂ ਫਾਰਮ ਬਿੱਲ ਆਉਂਦਾ ਗਾ, ਹੈ ਨਾ, ਫਾਰਮ ਬਿੱਲ ਆ ਜਾਂਦਾ, ਉਹ ਚ ਅੱਡੋ ਅੱਡ ਐਲੋਕੇਸ਼ਨ ਕੀਤੀ ਹੁੰਦੀ ਆ। ਮੋਸਟਲੀ ਜਿਹੜੀ ਖੇਤੀ ਆ ਉਹ ਫੋਕਸ ਹੁੰਦੀ ਆ ਲਾਰਜ ਸਕੇਲ, ਜਿੱਥੇ ਮਿਡ ਵੈਸਟ ਤੇ ਸਾਊਥ ਈਸਟ ਦੇ ਵਿੱਚ, ਠੀਕ ਹੈ ਨਾ। ਦੇਖੋ, ਦੂਸਰਾ ਆਪਣਾ ਜਿਹੜਾ ਅਮਰੀਕਾ ਦਾ ਐਗਰੀਕਲਚਰ ਸੈਕਟਰੀ ਆ, ਉਹ ਹਮੇਸ਼ਾ ਹੀ ਸਾਊਥ ਈਸਟ ਚੋਂ ਆਉਂਦਾ ਗਾ, ਜੋਰਜੀਆ ਤੋਂ ਆ ਗਿਆ, ਟੈਨਸੀ ਤੋਂ ਆ ਗਿਆ, ਮਿਸਿਸਿਪੀ, ਆਰਕਨਸਾ, ਉਹ ਏਰੀਏ ਚੋਂ ਆਉਂਦਾ ਗਾ। ਕਿਉਂ? ਉੱਥੇ ਫਾਰਮਿੰਗ, ਉਹਨਾਂ ਦਾ ਇੰਪੈਕਟ ਜ਼ਿਆਦਾ ਗਾ, ਕੰਟਰੋਲ ਜ਼ਿਆਦਾ, ਠੀਕ ਹੈ। ਤੇ USDA ਦੇ ਜਿਹੜੇ ਪ੍ਰੋਗਰਾਮ ਆ, ਉਹਨਾਂ ਦੇ ਉੱਥੋਂ ਬਣ ਕੇ ਆ ਜਾਂਦੇ ਆ, ਇੱਥੇ ਕਈ ਸਟੇਟ ਲੈਵਲ ਦੇ ਥਰੂ ਆਉਂਦੇ ਆ। ਉਹ ਏਜੰਸੀਆਂ ਦੋ ਹੀ ਆ, FSA ਆ ਤੇ NRCS ਆ, ਹੈ ਨਾ। ਉਹਨਾਂ ਦਾ ਗਾਹਾਂ ਫਰਜ਼ ਹੁੰਦਾ ਗਾ ਕਿ ਜਾਣਦੀ ਜਿਹੜੇ ਫਾਰਮਰਾਂ ਦੇ ਨਾਲ ਰੀਚ ਆਊਟ ਕਰਨਾ। ਪਰ ਰਿਐਲਿਟੀ ਇਹ ਹੈਗੀ ਕਿ ਇੱਕ ਸਾਡਾ ਪੱਗ ਵੀ ਸੰਸਥਾ ਖੋਲ੍ਹਣ ਦਾ ਮੇਨ ਰੀਜ਼ਨ ਇਹ ਸੀ ਕਿ ਜਿਹੜੀਆਂ ਏਜੰਸੀਆਂ ਤੇ ਫਾਰਮਰ ਆ, ਇਹਨਾਂ ਦੀ ਕਨੈਕਟ ਨਹੀਂ ਹੋ ਰਹੇ, ਆਊਟਰੀਚ ਹੋ ਨਹੀਂ ਰਹੀ। ਉਹਦੇ ਦੋ ਕਾਰਨ ਆ। ਇੱਕ ਤਾਂ ਹੈਗੇ ਵੀ ਜਦੋਂ ਪ੍ਰੋਗਰਾਮ ਆਉਂਦੇ ਆ, ਉਹਨਾਂ ਦੇ ਨਾਂ ਬੜੇ ਕੰਪਲੀਕੇਟਡ ਹੁੰਦੇ ਆ, ਉਹਨਾਂ ਦੇ ਬਾਇਲਾਜ਼ ਬੜੇ ਆਪਣੇ ਲੋਕ ਕਹਿੰਦੇ ਵੀ ਛੱਡੋ ਪਰਾਂ ਕੀ ਕਰਨਾ। ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਜਿਨ੍ਹਾਂ ਨੂੰ ਪਤਾ ਲੱਗਦਾ ਉਹ ਘੋਲ ਹੋ ਜਾਂਦੀ ਆ। ਪਰ ਫੰਡਸ ਜ਼ਰੂਰ ਆਉਂਦੇ ਆ। ਦੇਖੋ, ਜਿੰਨੇ ਹੁਣ ਡ੍ਰਿਪ ਸਿਸਟਮ ਲੱਗੇ ਆ ਥਰੂ ਆਊਟ ਕੈਲੀਫੋਰਨੀਆ, ਉਹ ਬਾਹਲੇ NRCS USDA ਦੇ ਫੰਡਿੰਗ ਚ ਆਏ ਆ। ਓਕੇ, ਠੀਕ ਹੈ। ਤੇ ਉਹ ਤਕਰੀਬਨ ਤੁਹਾਨੂੰ $1100 1 ਏਕੜ ਦਾ ਦੇ ਦਿੰਦੇ ਆ ਵੀ ਤੁਸੀਂ ਆਪ ਦਾ ਲਵਾ ਲਓ, ਤੇ ਟੈਸਟ ਵੀ ਕਰਦੇ, ਚੈੱਕ ਵੀ ਕਰਦੇ ਆ, ਹੈਨਾ। ਉਦੋਂ ਕਰਨ ਲੱਗਿਆ ਜਦੋਂ ਉਹਨਾਂ ਦੇ ਜਾਣਦੀ ਪੰਜਾਬੀ ਰੇਡੀਓ ਤੇ ਆਏ, ਉਹਨਾਂ ਦੀ ਜਾਣਦੀ ਐਡਵਰਟਾਈਜ਼ ਕੀਤੀ ਵੀ ਬਾਹਲੇ ਵਾਰੀ ਹੁੰਦਾ ਕੀ ਆ, ਫੰਡਸ ਆ ਜਾਂਦੇ ਆ, ਫੰਡ ਯੂਜ਼ ਨਹੀਂ ਹੁੰਦੇ, ਉਹ ਵਾਪਸ ਚਲੇ ਜਾਂਦੇ, ਫਿਰ ਉਹ ਫੰਡਸ ਘਟਣੇ ਸ਼ੁਰੂ ਹੋ ਜਾਂਦੇ ਆ, ਹੈਨਾ। ਇਹ ਪਾਲਿਸੀਜ਼ ਇਹਨਾਂ ਦੀਆਂ ਇਹ ਗਵਰਨਮੈਂਟ ਦੀ ਹੈਗੀ ਵੀ ਜਿਹਨੂੰ ਜ਼ਿਆਦਾ ਲੋੜ ਆ ਉੱਥੇ ਜ਼ਿਆਦਾ ਦੇਵੋ, ਜਿੱਥੇ ਕਲੇਮ ਜ਼ਿਆਦਾ ਹੁੰਦੇ ਆ ਉੱਥੇ ਜ਼ਿਆਦਾ ਪੈਸੇ ਆਉਂਦੇ ਆ, ਹਨਾ, ਫੰਡਸ ਆਉਂਦੇ ਆ। ਜਿੱਥੇ ਘੱਟ ਹੁੰਦੇ ਆ ਤੇ ਉੱਥੇ ਵਾਪਸ ਚਲੇ ਜਾਂਦੇ ਆ। ਤੇ ਯਾਨੀ ਇਹ ਕਾਫੀ ਜਾਣਦੀ ਇਹਨਾਂ ਦੀ ਆਊਟਰੀਚ ਦੇ ਵਿੱਚ ਅੱਡੋ ਅੱਡ ਸੰਸਥਾ ਬਣੀਆਂ, ਹੈ ਨਾ। ਵੀਅਤਨਾਮ ਵਾਲਿਆਂ ਦੀ ਉਹਨਾਂ ਦੀ ਆਪਦੀ ਆ, ਲਾਓਸ ਵਾਲਿਆਂ ਦੀ ਆਪਦੀ ਆ, ਅਮਰੀਕਨ ਫਾਰਮਰ ਉਹਨਾਂ ਦੇ ਵੀ ਕਾਫੀ ਆ। ਪਰ ਹੋਰ ਵੀ ਬਹੁਤ ਏਜੰਸੀਆਂ ਹੈਗੀਆਂ ਜਿਹੜੀਆਂ ਡਾਇਰੈਕਟ USDA ਨਾਲ ਕੰਟੈਕਟ ਕਰਕੇ ਫੰਡਸ ਲੈਂਦੀਆਂ, ਹੈਨਾ, ਹੈਨਾ। ਸਿਆਰਾ ਕਲੱਬ ਹੋ ਗਈ, ਹੋਰ ਬਥੇਰੀਆਂ ਇਦਾਂ ਦੀਆਂ ਹੈਗੀਆਂ ਜਿਹਨਾਂ ਕੋਲ ਫੰਡਸ ਹੈਗੇ ਆ, ਪਰ ਉਹਨਾਂ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਲੱਭਣ ਦੇ ਲਈ, ਉਹਨਾਂ ਦੇ ਕਰਨ ਦੇ ਲਈ, ਉਹਨਾਂ ਨੂੰ ਕੁਆਲੀਫਾਈਡ ਕਰਨ ਦੇ ਲਈ, ਕਿਉਂ ਪੇਪਰ ਵਰਕ ਤਾਂ ਪ੍ਰੋਪਰ ਹੋਣਾ ਚਾਹੀਦਾ ਨਾ। ਤੇ ਉਹ ਡਿਸਟ੍ਰੀਬਿਊਸ਼ਨ ਦੇ ਵਿੱਚ ਹਲੇ ਚੈਲੰਜਸ ਆ, ਇਸ਼ੂਜ਼ ਆਉਂਦੇ ਆ, ਤੇ ਇਸ ਕਰਕੇ ਉਹ ਕਾਫੀ ਜਾਣੀ ਦੀ ਹੈਲਪ ਕਰਨ ਦੀ ਗਵਰਨਮੈਂਟ ਜ਼ਰੂਰ ਕੋਸ਼ਿਸ਼ ਕਰਦੀ ਆ। ਤੇ ਫਾਰਮਰ ਜਿਹੜਾ ਉਹ ਵੀ ਕਹਿੰਦੇ ਵੀ ਸਾਨੂੰ ਹੈਲਪ 'ਚ ਉੱਦਾਂ ਗੱਲੀ ਬਾਤੀ ਕਰਦੇ ਆ,
ਪਰ ਸਿਸਟਮ 'ਚ ਨਹੀਂ ਆਉਂਦੇ। ਹੂੰ ਪਰ ਆਪਣਾ ਜਿਹੜਾ ਮੇਨ ਮਕਸਦ ਪੱਗ ਦਾ ਹੈਗਾ, ਹੋਰ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਦਾ ਹੈਗਾ ਵੀ ਸਾਰਿਆਂ ਨੂੰ ਦੱਸੀਏ ਪ੍ਰੋਗਰਾਮਸ ਅਵੇਲੇਬਲ ਆ, ਅਪਲਾਈ ਕਰੋ, ਕਿੱਥੇ ਕਰਨੀ ਆ। ਤੇ ਅੱਜ ਸਭ ਤੋਂ ਵਧੀਆ ਚੀਜ਼ ਤਾਂ ਇਹ ਆ, ਜਿੱਦਾਂ ਫਰੈਜ਼ਨੋ ਹੋ ਗਿਆ, ਮੰਡੇਰਾ ਕਾਉਂਟੀ ਹੋ ਗਈ, ਉਹਦੇ ਵਿੱਚ ਆਪਣੇ ਮੁੰਡੇ ਲੱਗੇ ਹੋਏ ਆ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰ ਦੀਪ ਸਿੰਘ ਸਕਦੇ। ਵਰਗੇ ਹੈਲਪ ਕਰ ਹੂੰ ਸਕਦੇ ਆ। ਜੀ ਜੀ। ਸੋ ਇਹ ਜਿਹੜੇ ਪ੍ਰੋਗਰਾਮ ਦੀ ਤੁਸੀਂ ਜਸਬੀਰ ਜੀ ਗੱਲ ਕੀਤੀ ਹੈ, ਜਿਹੜਾ FSA ਇਹ ਅਪਲਾਈ ਕਰਨ ਦੇ ਲਈ ਉਹਨਾਂ ਦੇ ਆਫਿਸ 'ਚ ਕਰਨਾ ਆ, ਆਨਲਾਈਨ ਕਰਨਾ ਪੈਂਦਾ ਆ, ਜਾਂ ਕਿੱਦਾਂ? ਇਹ ਸਿਰਫ ਤੇ ਸਿਰਫ ਕਮਰਸ਼ੀਅਲ ਫਾਰਮਰਸ ਨੂੰ ਹੀ ਅਵੇਲੇਬਲ ਆ? ਉਹ ਜਿਹੜਾ FSA ਦਾ ERP ਪ੍ਰੋਗਰਾਮਸ ਆਇਆ ਗਾ, ਉਹਨਾਂ ਨੇ ਚਿੱਠੀਆਂ ਪਾਈਆਂ ਸੀਗੀਆਂ ਜਿਨ੍ਹਾਂ ਦੇ ਲਾਸਟ ਈਅਰ ਕ੍ਰਾਪ ਕਲੇਮਸ ਕੀਤੇ ਸੀ ਠੀਕ ਹੈ। ਵੀ ਤੁਹਾਡਾ ਲਾਸਟ ਈਅਰ ਆਹ ਕ੍ਰਾਪ ਸੀ, ਇਹਦੀ ਇੰਨੀ ਜਾਣਦੀ ਤੁਸੀਂ ਕਲੇਮ ਕੀਤੀ ਸੀ, ਤੇ ਅਸੀਂ ਤੁਹਾਡਾ ਜਾਣਦੀ ਹਾਰਡਸ਼ਿਪ ਦੇਖ ਕੇ ਇੰਨਾ ਫੰਡਸ ਹੋਰ ਦਿੰਨੇ ਆ, ਹਨਾ। ਤੇ ਉਹ ਜਿਹੜੀਆਂ ਚਿੱਠੀਆਂ ਗੀਆਂ ਉਹ ਤੁਹਾਨੂੰ ਉੱਥੇ FSA ਦੇ ਆਫਿਸ 'ਚ ਜਾ ਕੇ ਸਾਈਨ ਕਰਕੇ ਦੇਣੀਆਂ ਪੈਂਦੀਆਂ। ਜੇ ਨਹੀਂ ਦੇਵੋਗੇ ਤਾਂ ਤੁਹਾਡਾ ਕਲੇਮ ਨਹੀਂ ਹੋਣਾ, ਹਨਾ। ਉਹ ਓਪਨ ਕਲੇਮਸ ਆ, ਉਹ ਵਾਪਸ ਚਲਾ ਜਾਏਗਾ। ਤੇ ਦੂਸਰਾ ਇਹ ਆ ਵੀ ਇੱਕ ਉਹ ਰਿਕੁਆਇਰਮੈਂਟ ਵੀ ਕਰਦੇ ਆ ਕਿ ਜਿਹੜੀ ਤੁਹਾਡੀ ਇਨਕਮ ਆ ਜੀ, ਜਿਹੜੀ ਐਨੂਅਲ ਗ੍ਰੋਸ ਇਨਕਮ ਆ, AGI ਜਿਹਨੂੰ ਕਹਿੰਦੇ ਆ, ਉਹ ਤੁਹਾਡੀ 75% ਖੇਤੀ 'ਚੋਂ ਆਉਣੀ ਚਾਹੀਦੀ ਆ, ਹਨਾ। ਫੋਰ ਐਗਜ਼ਾਮਪਲ ਕੋਈ ਖੇਤੀ ਕਰਦਾ, ਉਹਦਾ ਲਾਸ ਵੀ ਹੋ ਗਿਆ ਗਾ, ਹਨਾ, ਪਰ ਉਹਦੀ ਜਾਣਦੀ 50% ਟਰੱਕਾਂ 'ਚੋਂ ਆਉਂਦੀ ਆ, ਹਨਾ, ਤੇ 50% ਖੇਤੀ 'ਚੋਂ ਆਉਂਦੀ ਆ, ਉਹ ਕੁਆਲੀਫਾਈ ਨਹੀਂ ਕਰੂਗਾ। ਉਹ ਕਹਿੰਦੇ 75% ਤੁਹਾਡੀ ਇਨਕਮ ਖੇਤੀ 'ਚ ਆਉਣੀ ਚਾਹੀਦੀ। ਚੱਲ ਕੋਈ ਡਾਕਟਰ ਆ, ਹਨਾ, ਉਹਦੀ 4 ਲੱਖ ਇਨਕਮ ਆ ਤੇ ਉਹਦੀ ਖੇਤੀ ਦੀ ਇਨਕਮ ਚੱਲ 2-2.5 ਲੱਖ ਲਾ ਲਓ, ਜਿੰਨਾ ਵੀ ਉਹ ਰੇਸ਼ੀਓ ਜਿਹੜਾ ਹੈਗੀ ਆ ਐਨੂਅਲ ਗ੍ਰੋਸ ਇਨਕਮ ਆ, ਉਹ 75% ਮੰਗਦੇ ਆ ਵੀ ਖੇਤੀ 'ਚ ਹੋਵੇ ਕੁਆਲੀਫਾਈਡ ਹੋਣ ਲਈ। ਸੋ ਇਦਾਂ ਦੇ ਕ੍ਰਾਈਟੇਰੀਆਸ ਹੈਗੇ ਆ। ਠੀਕ ਹੈ। ਉਹ ਇਸ ਕਰਕੇ ਤੁਹਾਨੂੰ ਆਫਿਸ ਦੇ ਵਿੱਚ ਜਾਣਾ ਪੈਂਦਾ, ਜਾ ਕੇ ਜਾਣਦੀ ਉਹ ਸਬਮਿਟ ਕਰਨੇ ਪੈਂਦੇ। ਜਦੋਂ ਕੇਰਾਂ ਸਬਮਿਟ ਕਰ ਦਿੰਦੇ ਆ, ਫਿਰ ਉਹ ਪ੍ਰੋਸੈਸ ਬਹੁਤ ਸੌਖਾ ਗਾ, ਉਹ ਤੁਹਾਨੂੰ ਡਾਇਰੈਕਟ ਬੈਂਕ 'ਚ ਟ੍ਰਾਂਸਫਰ ਕਰ ਦਿੰਦੇ ਆ। ਠੀਕ ਹੈ, ਚਲੋ ਜੀ। ਸੋ ਜ਼ਰੂਰ FSA ਦੇ ਜਿਹੜੇ ਫਾਰਮ ਸਰਵਿਸ ਏਜੰਸੀ ਆ, ਉੱਥੇ ਜਾ ਕੇ ਇਹਨਾਂ ਦੇ ਆਫਿਸ ਜਾ ਕੇ ਇਸ ਦੇ ਬਾਰੇ ਤੁਸੀਂ ਅਪਲਾਈ ਕਰ ਸਕਦੇ ਆ। ਤੇ ਕਾਲ ਨਾ ਕਰਿਓ, ਪੇਪਰ ਵਰਕ ਦੇ ਵਿੱਚ ਬੰਦਾ ਮਿੱਟੀ ਨਾ ਮਿੱਟੀ ਤਾਂ ਹੁੰਦਾ ਰਹਿ ਜਾਂਦਾ ਆ, ਪਰ ਇਹ ਇਵੈਂਚੁਅਲੀ ਤੁਹਾਡੀ ਹੈਲਪ ਲਈ ਆ। ਫਾਰਮਿੰਗ ਇਕੋਨਮੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਚੇਂਜ ਹੋ ਰਹੀ ਆ, ਆਪਾਂ ਨੂੰ ਉਸ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਚੱਲਣਾ ਨਾਲ ਪੈਣਾ ਆ। ਤੇ ਜਸਬੀਰ ਜੀ, ਆਪਾਂ ਫਾਰਮਿੰਗ ਇਕੋਨਮੀ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਕਰਾਂਗੇ। ਉਸ ਤੋਂ ਪਹਿਲਾਂ ਜੇ ਗੱਲ ਕਰੀਏ, ਬਦਾਮਾਂ ਦਾ ਜਿਹੜਾ ਸੀਜ਼ਨ ਇਸ ਟਾਈਮ ਪੂਰਾ ਜੋਬਨ ਤੇ ਆ, ਹੱਲ ਸਪਲਿਟ ਦੀਆਂ ਗੱਲਾਂ ਮੈਂ ਸੁਣਦਾ ਹੁੰਦਾ ਆ ਵੀ ਉਹ ਸਾਰਾ ਕੁਝ ਚੱਲ ਰਿਹਾ ਆ। ਸੋ ਰਾਈਟ ਨਾਓ ਕੀ ਵਕਤ ਆ, ਕੀ ਇਸ ਟਾਈਮ ਆਪਣੇ ਬਾਗ ਨੂੰ ਜਿਹੜਾ ਆ ਕਿਸਾਨ ਕੀ ਕਰ ਸਕਦਾ ਹੈ ਇਸ ਵਕਤ? ਰਾਜਕਰਨਵੀਰ, ਜਿਹੜਾ ਮੇਨ, ਹਾਂ, ਜਿੱਦਾਂ ਤੁਸੀਂ ਕਿਹਾ ਨਾ, ਹੱਲ ਸਪਲਿਟ ਆ ਰਹੀ ਆ। ਹੱਲ ਸਪਲਿਟ ਦਾ ਮਤਲਬ ਜਿਹੜਾ ਜਾਣਦੀ ਉੱਪਰਲੀ ਹੱਲ ਆ ਉਹ ਖੁੱਲ ਰਹੇ ਆ, ਨਟ ਤੁਹਾਨੂੰ ਛਿੱਲ ਦੇ ਵਿੱਚ ਦਿਸ ਰਹੀ ਆ, ਹਨਾ। ਉਹਦੇ 'ਚ ਕਈ ਜ਼ਰੂਰੀ ਚੀਜ਼ਾਂ ਆ ਜਾਂਦੀਆਂ ਜਿੱਥੇ ਕਿ ਬਹੁਤ ਇੰਪੈਕਟ ਕਰਦੀਆਂ ਤੁਹਾਨੂੰ ਇਸ ਸੀਜ਼ਨ ਤੇ ਅਗਲੇ ਸੀਜ਼ਨ ਲਈ ਵੀ, ਜਿਹੜਾ ਕ੍ਰਾਪ ਗਾਹ ਨੂੰ ਵੀ ਲੱਗੂਗਾ। ਠੀਕ ਹੈ। ਬਹੁਤ ਕ੍ਰਿਟੀਕਲ ਆ ਜਾਂਦਾ ਪਾਣੀ, ਹਨਾ। ਜਿੱਦਾਂ ਪਾਣੀ ਮੋਸਟਲੀ ਲੋਕ ਜਿਹੜੇ ਆਪਾਂ ਫਾਰਮ 'ਚ ਮੈਨੇਜ ਕਰਦੇ ਆ, ਉਹ ਹੈਗੀ ਵੀ ਸਾਡੀ ਵੈਪਰੇਸ਼ਨ ਕਿੰਨੀ ਆ। ਉਹ ਯੂਨੀਵਰਸਿਟੀ ਪਬਲਿਸ਼ ਕਰ ਦਿੰਦੀ ਆ ਡੇਟਾ ਵੀ ਵੈਪਰੇਸ਼ਨ ਇੰਨੀ ਹੋ ਗਈ, ਉਹਦੇ ਹਿਸਾਬ ਨਾਲ ਤੁਸੀਂ ਇੰਨੇ ਘੰਟੇ ਪਾਣੀ, ਇੰਨੇ ਇੱਕ ਜਾਣਦੀ ਪਾਣੀ ਲਾਉਣਾ ਗਾ। ਤੇ ਹੁਣ ਇਸ ਵਕਤ ਕਈ ਜਿਹੜੇ ਚੈਲੰਜਸ ਆ ਰਹੇ ਆ, ਕਈ ਵੀਰ ਕਹਿੰਦੇ ਆ ਵੀ ਜਾਣੀ ਦੀ ਜਦੋਂ ਉਹ ਫੁੱਲ ਪਾਣੀ ਲਾਉਂਦੇ ਰਹਿੰਦੇ ਆ, ਜਿਹੜੇ ਯੂਨੀਵਰਸਿਟੀ ਦੀਆਂ ਟੈਸਟਿੰਗ ਰੈਕਮੈਂਡੇਸ਼ਨ, ਜਿਹੜੇ ਟ੍ਰਾਈਬਲ ਨੌਲੇਜ ਵੀ ਜਿਹੜੇ ਫਾਰਮਰਾਂ ਤੋਂ ਆ, ਬਈ 2 ਹਫ਼ਤੇ ਪਹਿਲਾਂ ਹੱਲ ਸਪਲਿਟ ਤੋਂ ਜਿਹੜੇ ਹੁਣ ਟਾਈਮ ਦੇ ਵਿੱਚ ਆਏ ਆ, ਤੁਸੀਂ ਪਾਣੀ ਘੱਟੋ ਘੱਟ 25-30% ਘੱਟ ਕਰੋ। ਓਕੇ। ਜੇ ਤੁਸੀਂ 20 ਘੰਟੇ ਪਾਣੀ ਲਾਉਨੇ ਆ, ਉਹ 15 ਤੇ ਕਰੋ। ਓਕੇ। ਜੇ 24 ਲਾਉਨੇ ਆ, ਕਿ ਉਹ ਖੇਤ ਹੈਗਾ ਵੀ ਜੇ ਤੁਹਾਡੀ ਮਿੱਟੀ ਸੈਂਡੀ ਆ, ਆਲਕਲਾਈਨ ਆ, ਉਹਦੇ ਹਿਸਾਬ ਨਾਲ ਜਿੰਨਾ ਤੁਸੀਂ ਪਾਣੀ ਲਾਉਨੇ ਆ, ਭਾਵੇਂ ਤੀਜੇ ਦਿਨ ਲਾਉਨੇ ਆ, ਚਾਹੇ ਚੌਥੇ ਦਿਨ ਲਾਉਨੇ ਆ, ਹਨਾ, ਉਹਨੂੰ ਜਾਣਦੀ ਪਾਣੀ ਨੂੰ ਕੱਟ ਕਰਨਾ ਪੈਣਾ ਕਿ ਟਰੀ ਨੂੰ ਸਟ੍ਰੈਸ ਦੇ ਵਿੱਚ ਪਾਵੋ, ਪਾ ਕੇ ਜਿਹੜੇ ਹੱਲ ਆ, ਜਿਹੜੀ ਸਪਲਿਟ ਹੋਵੇ ਉਹ ਈਵਨ ਹੋ ਜੇ। ਅੱਛਾ,
ਠੀਕ ਹੈ ਵੀ ਸਾਰੇ ਜਿਹੜੇ ਨਟ ਖੁੱਲਣ ਇੱਕਦਮ ਖੁੱਲਣ, ਸਾਰੇ ਅੰਦਰਲੇ ਵੀ ਤੇ ਜਿਹੜੀਆਂ ਬਾਹਰ ਲਿਮਾਂ ਤੇ ਵੀ ਹੈਗੇ ਆ, ਉੱਪਰ ਵੀ ਆ ਜਿਹੜੇ ਹੇਠਾਂ ਵੀ ਆ, ਹੈਨਾ। ਜੇ ਉਹ ਇੱਕਦਮ ਖੁੱਲਦੇ ਆ ਤੇ ਫਿਰ ਉਹ ਜਦੋਂ ਹਾਰਵੈਸਟਿੰਗ ਕਰਦੇ ਆ, ਉਹਦੀ ਹਾਰਵੈਸਟਿੰਗ ਵੀ ਇੱਕ ਟਾਈਮ ਆਊਗੀ। ਜੇ ਹੁਣ ਕਈ ਫਾਰਮ ਵੀਰ ਉਹਨਾਂ ਦਾ ਹੈ ਵੀ ਉਹ ਪਾਣੀ ਜ਼ਿਆਦਾ ਲਾਉਂਦੇ ਆ, ਫਿਰ ਕੀ ਫਰਕ ਪੈਂਦਾ, ਹੈਨਾ। ਤੁਹਾਨੂੰ ਬੂਟੇ ਜ਼ਰੂਰ ਚੰਗੇ ਲੱਗਦੇ ਆ ਵੀ ਦੇਖਣ ਨੂੰ ਹੈਲਥੀ ਆ, ਹੈਨਾ, ਹਰੇ ਆ, ਪਰ ਉਹਦੇ ਨਾਲ ਪਾਣੀ ਖੜਨ ਦੇ ਨਾਲ ਨਾ ਉਹ ਹੋ ਜਾਂਦੀ ਆ ਹਿਊਮਿਡਿਟੀ। ਠੀਕ ਹੈ, ਹਿਊਮਿਡ ਜੀ ਕੰਡੀਸ਼ਨ ਹੁੰਦੀ ਆ, ਹੁਮ ਹੋ ਜਾਂਦਾ। ਹਾਂ, ਹੁਮ ਜੀ ਹੋ ਜਾਂਦੀ ਆ, ਉਹਦੇ ਨਾਲ ਫੰਗਸ ਲੱਗਣਾ ਸ਼ੁਰੂ ਹੋ ਜਾਂਦਾ, ਜਿਹੜਾ ਹਲ ਰਾਟ ਹੁੰਦਾ। ਹਲ ਰਾਟ ਲੱਗ ਜਾਂਦਾ, ਜਦੋਂ ਕੇਰਾਂ ਬਿਮਾਰੀ ਪੈ ਜੇ ਉਹ ਫਿਰ ਨਟਸ ਪੈ ਜਾਂਦੀ ਆ ਤੇ ਉਹ ਠੀਕ ਨਹੀਂ ਹੁੰਦੀ, ਉਹਦੇ ਨਾਲ ਯੀਲਡ ਲਾਸ ਬਹੁਤ ਹੁੰਦੀ। ਕਈ ਲੋਕਾਂ ਨੂੰ 5%, 10%, ਕਈ ਜ਼ਿਆਦਾ ਵੀ ਹੋ ਜਾਂਦੀਆਂ। ਉਹ ਰਿਵਰਸ ਨਹੀਂ ਹੁੰਦੀ, ਕੇਰਾਂ ਲੱਗ ਜੇ। ਓਕੇ, ਨਹੀਂ ਅਭੀ ਕੋਈ ਦਵਾਈ ਪਾ ਲਈਏ, ਫੰਗੀਸਾਈਡ ਪਾ ਲਈਏ ਤੇ ਠੀਕ ਹੋ ਜਾਊਗਾ। ਦਵਾਈ ਪਾਈ ਦੀ ਆ ਪਰ ਉਹ ਇਫੈਕਟਿਵ ਆ, ਪਰ ਉਹ ਪੂਰਾ ਕਵਰ ਨਹੀਂ ਕਰਦੀ। ਠੀਕ ਹੈ, ਠੀਕ ਹੈ। ਇੱਕ ਇਹ ਆ, ਦੂਸਰਾ ਹੈਗਾ ਗਾ ਕਿ ਜਦੋਂ ਹਲ ਰਾਟ ਲੱਗਦਾ ਗਾ, ਡਿਜ਼ੀਜ਼ਸ ਲੱਗਦੇ, ਜਿਹੜੀਆਂ ਨਵੀਆਂ ਕਰੁੰਬਲਾਂ ਜਿਹੀਆਂ ਹੁੰਦੀਆਂ, ਜਿਹੜਾ ਅਗਲੇ ਸਾਲ ਨੂੰ ਜਿਨ੍ਹਾਂ ਦੇ ਬਰਡਸ ਬਣਨੇ ਆ, ਫੁੱਲ ਬਣਨੇ ਆ, ਉਹ ਮਰ ਜਾਂਦੇ ਆ, ਉਹ ਨਹੀਂ ਬਣਦੇ। ਓਕੇ, ਇੱਕ ਤਾਂ ਤੁਸੀਂ ਅਸਰ ਹੋ ਗਿਆ ਐਰਕੀ ਕਿ ਤੁਸੀਂ ਜਦੋਂ ਹਾਰਵੈਸਟ ਕਰੋਗੇ, ਇੱਕ ਤਾਂ ਹਲ ਰਾਟ ਲੱਗ ਗਿਆ, ਦੂਸਰਾ ਜਿਹੜੇ ਜਣਦੀ ਉਹ ਪੱਤੇ ਕਰੁੰਬਲਾਂ ਦੀਆਂ, ਉਹਨਾਂ ਦਾ ਅਗਲੇ ਸਾਲ ਨੂੰ ਫੁੱਲ ਨਹੀਂ ਬਣਨਾ, ਪੱਤਾ ਹੀ ਬਣੂਗਾ, ਵੱਢ ਨਹੀਂ ਹੋਣਾ, ਉਹ ਵੀ ਕ੍ਰਾਪ ਲਾਸ ਹੁੰਦਾ। ਤੀਸਰਾ ਜਿਹੜਾ ਇੰਪੈਕਟ ਆ, ਜਦੋਂ ਤੁਸੀਂ ਹਾਰਵੈਸਟ ਕਰਦੇ ਆ, ਜੇ ਤੁਸੀਂ ਇਹ ਚੀਜ਼ ਨੂੰ ਮੈਨੇਜ ਨਹੀਂ ਕਰਦੇ, ਕੰਟਰੋਲ ਨਹੀਂ ਕਰਦੇ, ਉਹਦਾ ਹੋ ਜਾਂਦਾ ਕਿ ਤੁਹਾਡੇ ਜਿਹੜੇ ਬਾਹਰਲੇ ਨਟਸ ਆ, ਜਿੱਥੇ ਧੁੱਪ ਜ਼ਿਆਦਾ ਪੈਂਦੀ ਆ, ਉਹ ਖੁੱਲ ਜਾਂਦੇ ਆ, ਅੰਦਰਲੇ ਖੁੱਲਦੇ ਨਹੀਂ। ਫਿਰ ਪਤਾ ਨਹੀਂ ਲੱਗਦਾ ਵੀ ਤੁਸੀਂ ਹਾਰਵੈਸਟ ਕਦੋਂ ਕਰੋ। ਜੇ ਤਾਂ ਤੁਸੀਂ ਹਾਰਵੈਸਟ ਉੱਪਰਲਿਆਂ ਨੂੰ ਦੇਖ ਕੇ ਕਰਦੇ ਆ, ਫਿਰ ਅੰਦਰਲੇ ਨਹੀਂ ਝੜਦੇ। ਜੇ ਅੰਦਰਲਿਆਂ ਨੂੰ ਕਰੋਗੇ, ਫਿਰ ਉੱਪਰਲੇ ਉਹ ਜ਼ਿਆਦਾ ਚਿਰ ਰਹਿ ਜਾਂਦੇ ਆ, ਉਹ ਸਟਿਕ ਹੋ ਜਾਂਦੇ ਆ, ਹੈਨਾ। ਉਹਦੇ ਵੀ ਫਾਰਮਰਾਂ ਨੂੰ ਚੈਲੰਜ ਰਹਿੰਦੀਆਂ। ਸੋ ਜਿਹੜਾ ਇਸ ਵਕਤ ਪਾਣੀ ਨੂੰ ਮੈਨੇਜ ਕਰਨਾ ਬੜਾ ਹੀ ਬਹੁਤ ਜ਼ਿਆਦਾ ਜ਼ਰੂਰੀ ਆ, ਜਿਹੜੀ ਤੁਸੀਂ ਓਪਨਲੀ ਨਹੀਂ ਲਾ ਸਕਦੇ। ਕਿਉਂ? ਦੂਸਰਾ ਇਹ ਆ ਵੀ ਐਰਕੀ ਸਾਲ ਕਈ ਵੈਦਰ ਵੀ ਕੰਡੀਸ਼ਨ ਬਹੁਤ ਚੇਂਜ ਹੋਇਆ। ਕਿਉਂ? ਕਈ ਵਾਰੀ ਗਰਮੀ ਬਹੁਤ ਪੈਂਦੀ ਆ, 100 ਡਿਗਰੀ ਤੋਂ ਉੱਪਰ ਟੈਂਪਰੇਚਰ ਹੋ ਜਾਂਦਾ। ਦੂਸਰਾ ਵੀਕ ਆਉਂਦਾ, ਉਹ 90 ਚ ਆ ਜਾਂਦਾ। ਉਹ ਜਦੋਂ ਜਿਹੜਾ ਟੈਂਪਰੇਚਰ ਹੁੰਦਾ, ਇਹ ਪਰਫੈਕਟ ਸਿਨੈਰੀਓ ਆ ਜਿਹੜਾ ਫੰਗਸ ਗਰੋ ਕਰਦਾ, ਹਨਾ। ਜੇ ਟੈਂਪਰੇਚਰ ਗਰਮੀ ਰਹੇ, ਉਹ ਵੀ ਬੈਡ ਨਹੀਂ, ਚਾਹੇ ਜਾਣਦੀ। ਜਦੋਂ ਤੁਸੀਂ ਇਹ ਟੈਂਪਰੇਚਰ ਚੇਂਜ ਹੁੰਦਾ, ਉਹਦੇ ਬੜੇ ਇਫੈਕਟ ਪੈਂਦੇ ਆ, ਤੇ ਇਸ ਕਰਕੇ ਵੀ ਉਹ ਵੀ ਮੈਨੇਜ ਕਰਨਾ ਬਹੁਤ ਜ਼ਰੂਰੀ ਆ, ਹੈਨਾ। ਪਾਣੀ ਕਿੰਨਾ, ਦੂਸਰਾ ਐਰਕੀ ਹਵਾ ਬਹੁਤ ਵਗਦੀ ਆ, ਉਹਦੇ ਨਾਲ ਪਾਣੀ ਉੱਡਦਾ ਬਹੁਤ ਆ, ਵੈਪੋਰੇਸ਼ਨ ਬਹੁਤ ਜ਼ਿਆਦਾ। ਤੇ ਤੀਸਰਾ ਹੈਗਾ ਗਾ ਕਿ ਜਿਹੜਾ ਸਾਡਾ ਵਾਟਰ ਟੇਬਲ ਆ ਨਾ, ਅੱਗੇ ਟਿਪਿਕਲੀ ਜਦੋਂ ਮੀਂਹ ਜ਼ਿਆਦਾ ਪੈਂਦੇ ਸੀਗੇ, ਉਹ ਹੇਠਲੇ ਟੇਬਲ ਭਰ ਜਾਂਦੇ ਸੀ, 6 ਫੁੱਟ ਤੇ ਲਾ ਲਾ, 5 ਤੇ 4 ਤੇ 3 ਤੇ, ਉਹ ਜਿੱਦਾਂ ਜਾਂਦੀ ਆਪਾਂ ਭਰੇ ਹੁੰਦੇ ਆ। ਤੇ ਜਦੋਂ ਪਾਣੀ ਲਾਉਨੇ ਆ, ਤੁਸੀਂ ਉੱਪਰਲੇ 2 ਫੁੱਟ ਹੀ ਭਰਨੇ ਹੁੰਦੇ ਆ। ਅੱਜ ਕੱਲ ਹੋ ਰਿਹਾ ਕਿ ਜਿਹੜੇ ਉਹ 4-5 ਫੁੱਟ ਵਾਲਾ ਵੀ ਲੇਅਰ ਆ, ਉਹ ਪੂਰਾ ਭਰਿਆ ਨਹੀਂ। ਠੀਕ ਹੈ। ਜਦੋਂ ਤੁਸੀਂ ਪਾਣੀ ਲਾਉਨੇ ਆ, ਉਹ ਡਰੇਨ ਹੋ ਜਾਂਦਾ, ਕੁਝ ਉੱਡ ਜਾਂਦਾ, ਤੇ ਉਹਦੇ ਨਾਲ ਏਦਾਂ ਹੁੰਦਾ ਕਿ ਟਰੀ ਨੂੰ ਦੂਜੇ ਦਿਨ ਜਾ ਕੇ ਦੇਖੋ ਵੀ ਪਾਣੀ ਜਿੱਦਾਂ ਲਾਇਆ ਹੀ ਨਹੀਂ ਹੁੰਦਾ, ਸੋਕੀ ਜਾਂਦਾ, ਫਿਰ ਉਦਾਂ ਸੋਕੀ ਜਾਂਦਾ। ਉਹਦੇ ਤੇ ਵੀ ਫਿਰ ਹੁਣ ਜਿਹੜੀ ਪ੍ਰੈਕਟਿਸਿਸ ਚੇਂਜ ਕਰਨੀਆਂ ਪੈਣੀਆਂ, ਦੇਖ ਕੇ ਵੀ ਹਰ ਇੱਕ ਖੇਤ ਦੀ ਡਿਫਰੈਂਟ ਹੋ ਜਾਂਦੀ ਆ, ਵੀ ਉਹਨੂੰ ਕਿੰਨੇ ਘੰਟੇ ਲਾਈਏ, ਕਿੰਨੇ ਚਿਰ ਲਈ ਲਾਈਏ, ਤੇ ਕਿੰਨੇ ਜਣ ਦੀ ਵੀਕ 'ਚ 2 ਵਾਰੀ ਲਾਉਣਾ ਕਿ 3 ਵਾਰੀ ਲਾਉਣਾ, ਹੈਨਾ। ਉਹ ਪ੍ਰੈਕਟਿਸਾਂ ਬਹੁਤ ਪਾਣੀ ਤੇ ਮਾਈਂਡ ਕਰਦੇ ਆ। ਜਿਹੜਾ ਮੋਸਟਲੀ ਜਿਹੜੀ ਤੁਹਾਡੀ ਯੀਲਡ ਆ, ਤੁਹਾਡੀ ਪ੍ਰੋਡਕਸ਼ਨ ਆ, ਜਿਹਨੂੰ ਮੈਕਸਿਮਾਈਜ਼ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਆ। ਪਾਣੀ ਦਾ ਦੇਖਣਾ, এনवायरमेंट ਦੇ ਜਿਹੜੀ ਆ ਹਵਾ ਕਿੰਨੀ ਆ, ਹੈਨਾ, ਤੇ ਗਰਮੀ ਕਿੰਨੀ ਹੋਈ ਆ, ਇਹਦੇ ਹਿਸਾਬ ਨਾਲ ਤੁਸੀਂ ਐਡਜਸਟ ਕਰਦੇ ਰਹਿੰਦੇ ਆ। ਤੇ ਉਹ ਯੂਨੀਵਰਸਿਟੀ UC ਐਕਸਟੈਂਸ਼ਨ ਸਾਡੇ ਬੜੀਆਂ ਹੈਲਪ ਕਰਦੇ ਆ, ਉਹ ਆ ਕੇ ਬੜਾ ਦੱਸਦੇ ਆ ਵੀ ਤੁਸੀਂ ਆਹ ਕਰੋ, ਏਦਾਂ ਕਰੋ। ਸੋ ਜਿੰਨੇ ਵੀ ਆਪਣੇ ਸਰੋਤੇ ਆ, ਉਹਨਾਂ ਨੂੰ ਜ਼ਰੂਰ ਜਾਣਨ ਦੀ, ਜਿਹੜੇ ਤੁਹਾਡੇ ਸਪੈਸ਼ਲਿਸਟ ਆ, ਹਰ ਇੱਕ ਕ੍ਰਾਪ ਦਾ ਇੱਕ ਕਾਉਂਟੀ ਦੇ ਵਿੱਚ ਇੱਕ ਸਪੈਸ਼ਲਿਸਟ ਹੈਗਾ ਗਾ, ਜੋ ਤੁਹਾਨੂੰ ਦੱਸ ਸਕਦਾ, ਬਦਾਮਾਂ ਦਾ, ਪੀਚਾਂ ਦਾ, ਵਾਲਨਟਾਂ ਦਾ। ਇਹ ਇਕੱਲੇ ਬਦਾਮਾਂ ਦਾ ਨਹੀਂ, ਇਹ ਸਾਰੀ ਕ੍ਰਾਪ ਆ। ਜਿੱਦਾਂ ਨੇਚਰ ਦੇ ਨਾਲ
ਇਹ ਚੀਜ਼ ਆ ਵੀ ਜਿੰਨਾ ਚਿਰ ਉਹ ਸਟ੍ਰੈਸ 'ਚ ਨਹੀਂ ਆਉਂਦੀ ਉਹ ਡਿਲੀਵਰ ਨਹੀਂ ਕਰਦੀ। ਜਾਂਦੀ ਟਰੀ ਹੋਇਆ, ਤੁਹਾਨੂੰ ਸਬਜ਼ੀ ਕੋਈ ਹੋਈ, ਉਹਨੂੰ ਜਿੰਨਾ ਚਿਰ ਉਹ ਬੂਟਿਆਂ ਨੂੰ ਤੁਸੀਂ ਸਟ੍ਰੈਸ ਨਹੀਂ ਪਾਉਂਦੇ ਉਹਨੇ ਡਿਲੀਵਰ ਨਹੀਂ ਕਰਨਾ, ਉਹਨੇ ਪ੍ਰੋਡਿਊਸ ਨਹੀਂ ਕਰਨਾ, ਉਹਨੇ ਫਿਰ ਨਹੀਂ ਤਾਂ ਪੱਤੇ ਗਾਉਣ ਤੇ ਲੱਗੇ ਰਹਿਣਾ, ਪੱਤੇ ਗਾਉਣ ਤੇ ਲੱਗੇ ਰਹਿਣਾ। ਤੇ ਦੂਸਰੀ ਗੱਲ ਇਹ ਹੈਗੀ ਬਾਹਲੇ ਭਾਈ ਬੰਦਾ ਨਾਲ ਇਹ ਵੀ ਗੱਲ ਹੁੰਦੀ ਆ, ਜਿਹੜੇ ਯਾਰ ਦੋਸਤ ਜਿਹੜੇ ਮੈਂਬਰਸ ਵੀ ਆ ਪੱਗ ਦੇ ਖਾਲ ਕਰਦੇ ਆ, ਕਿ ਇਸ ਵਕਤ ਅਸੀਂ ਮੋਸਟਲੀ ਜਦੋਂ ਜੂਨ ਰਹਿ ਜਾਂਦੀ ਆ ਨਾ ਮਿਡਲ ਜੇ ਦੇ ਵਿੱਚ ਜਾ ਕੇ ਸਾਰੀ ਨਾਈਟ੍ਰੋਜਨ ਕੱਟ ਕਰ ਦਿੰਦੇ ਆ। ਠੀਕ ਹੈ ਨਾ, ਉਹਦਾ ਮੇਨ ਮਤਲਬ ਹੁੰਦਾ ਕਿ ਜਿਹੜਾ ਟਰੀ ਆ ਨਾ ਉਹਨੂੰ, ਉਹ ਵੀ ਲਾਈਵ ਆ ਬੰਦੇ ਵਾਂਗੂ, ਉਹਨੂੰ ਸਿਗਨਲ ਦੇਣਾ ਪੈਂਦਾ। ਜੇ ਤੁਸੀਂ ਨਾਈਟ੍ਰੋਜਨ ਪਾਉਣੋਂ ਹੀ ਨਾ ਹਟੋਗੇ, ਉਹਨੂੰ ਇਉਂ ਨਹੀਂ ਪਤਾ ਹੋਣਾ ਮੈਂ ਡਿਲੀਵਰ ਕਦੋਂ ਕਰਨਾ, ਉਹਨੇ ਗਰੋ ਹੀ ਕਰੀ ਜਾਣਾ। ਠੀਕ ਹੈ ਨਾ, ਉਹਨੇ ਜਾਣੇ ਦੀ ਨਵੇਂ ਪੱਤੇ ਆ ਜਾਣਗੇ, ਵੱਡੇ ਪੱਤੇ ਹੋ ਜਾਣਗੇ, ਪਰ ਉਹਨੂੰ ਇਉਂ ਨਹੀਂ ਪਤਾ ਵੀ ਮੈਂ ਕ੍ਰਾਪ ਕਦੋਂ ਡਿਲੀਵਰ ਕਰਨਾ। ਉਹ ਜਦੋਂ ਤੁਸੀਂ ਨਾਈਟ੍ਰੋਜਨ ਕੱਟ ਕਰ ਦਿੰਦੇ ਆ ਤੇ ਦੂਸਰਾ ਪਾਣੀ ਨੂੰ ਵੀ ਸਟ੍ਰੈਸ ਪਾਉਣੀ ਸ਼ੁਰੂ ਕਰ ਦਿੰਦੇ ਆ, ਤੇ ਤੀਸਰਾ ਹੈਗਾ ਗਾ ਕਿ ਜਿਹੜੇ ਜਾਣੇ ਦੀ ਉਹਦੇ 'ਚ ਪੋਟੈਸੀਅਮ ਦੀ ਬਹੁਤ ਜ਼ਰੂਰਤ ਆ ਜ਼ਿਆਦਾ, ਜਿੱਦਾਂ ਆਪਣੇ KTS ਆ, K-ਰੋਲ ਆ, ਕਈ ਹੋਰ ਤਰ੍ਹਾਂ ਦੇ ਪੋਟੈਸੀਅਮ ਆ, ਉਹ ਵੀ ਤੁਹਾਡੇ ਨਫ ਹੋਣ ਕਿ ਜਾਣੀ ਦੀ ਜਦੋਂ ਤੁਸੀਂ ਇਹ ਸਟ੍ਰੈਸ ਪਾਉਨੇ ਆ ਕਿ ਜਿਹੜੇ ਤੁਹਾਡੇ ਨਟ ਆ ਉਹ ਸ਼ਰਿੰਕ ਨਾ ਹੋ ਜਾਣ। ਠੀਕ ਹੈ, ਫਿਰ ਉਹਨਾਂ ਦੇ ਸਾਈਜ਼ਾਂ ਤੇ ਬੜਾ ਫਰਕ ਪੈਂਦਾ। ਸੋ ਜਿਹੜੀ ਮੋਸਟਲੀ ਇਸ ਵਕਤ ਬਦਾਮਾਂ ਦੀ ਖੇਤੀ ਆ, ਉਹ ਏਦਾਂ ਲੱਗਦਾ ਹੁੰਦਾ ਡਾਊਨ ਜਿਹਾ ਪੀਰੀਅਡ, ਪਰ ਉਹ ਬਹੁਤ ਕ੍ਰਿਟੀਕਲ ਟਾਈਮਿੰਗ ਆਈ ਹੁੰਦੀ ਆ ਕਿ ਇਸ ਸਾਲ ਕ੍ਰਾਪ ਕਿੰਨਾ ਆਊਗਾ ਤੇ ਜਿਹੜਾ ਨਟਾਂ ਦਾ ਸਾਈਜ਼ ਕੀ ਹੋਊਗਾ, ਉਹਦਾ ਭਾਰ ਕੀ ਹੋਊਗਾ, ਤੇ ਅਗਲੇ ਸਾਲ ਨੂੰ ਕਿੱਥੇ ਜਾਂਦੀ ਫੁੱਲ ਲੱਗਣੇ ਆ ਤੇ ਕਿੱਥੇ ਪੱਤੇ ਆਉਣੇ ਆ, ਉਹ ਹੁਣ ਡਿਸਾਈਡ ਹੋ ਰਹੇ ਆ। ਸੋ ਹੁਣ ਵੀ ਪਾਣੀ ਵਧਾ ਰਹੇ ਆ, ਵੱਧ ਲਾ ਰਹੇ ਆ ਕਿ ਘੱਟ ਲਾ ਰਹੇ ਆ, ਵੀ ਫੰਗਸ ਤਾਂ ਨਹੀਂ ਪੈ ਜਾਂਦੀ, ਮੌਸਮ ਦਾ ਇਹ ਤਾਲਮੇਲ, ਕਿੰਨਾ ਪਾਣੀ ਲਾਉਣਾ, ਕਿਵੇਂ ਕਰਨਾ। ਸੋ ਜਿਹੜੀ ਤੁਸੀਂ ਇਹ ਗੱਲ ਆਖੀ ਵੀ ਸਟ੍ਰੈਸ ਦੇ ਵਿੱਚ ਲੈ ਕੇ ਆਉਣਾ, ਕੀ ਇਹਦਾ ਕੋਈ ਆਪਟੀਮਲ ਟਾਈਮ ਪੀਰੀਅਡ ਹੁੰਦਾ ਆ ਵੀ ਹਾਂ ਵੀ ਹੁਣ ਇਹਨੂੰ ਆਪਾਂ ਸਟ੍ਰੈਸ ਦੇ ਵਿੱਚ ਲੈ ਆਈਏ ਟਰੀ ਨੂੰ? ਜਾਂ ਟਿਪੀਕਲੀ ਨਾ ਜਿਹੜਾ ਗਰੋਥ ਸਾਈਕਲ ਆ ਹੈਨਾ, ਉਹ ਟਾਈਮਿੰਗ ਆ ਹੈਨਾ। ਇਹਨਾਂ ਨੂੰ ਹੁਣ ਪਤਾ ਵੀ ਜਾਣਦੀ ਜਿਹੜੀ ਟਰੀ ਜਿੱਥੇ ਜੈਨੇਟਿਕਲੀ ਡਿਜ਼ਾਈਨ ਹੋਇਆ ਵਿਆ ਵੀ ਇਸ ਟਾਈਮ ਉਹਨੇ ਪੱਤੇ ਵਧਾਉਣੇ ਆ, ਇਸ ਟਾਈਮ ਉਹਨੇ ਜਾਣੀ ਦੀ ਜਿਹੜੇ ਨਟ ਆ ਉਹਨਾਂ 'ਚ ਪਾਉਣੀਆਂ ਚੀਜ਼ ਜਿਹੜਾ ਉਹ ਹੈਵੀ ਹੋਣ, ਤੇ ਫੇਰ ਆ ਜਾਂਦਾ ਵੀ ਹੁਣ ਇਹ ਨਟ ਪੂਰਾ ਹੋ ਗਿਆ, ਇਹਨੇ ਜਾਂਦੀ ਖੁੱਲਣਾ ਸ਼ੁਰੂ ਹੋਣਾ। ਅਸੀਂ ਜਦੋਂ ਉਹ ਜਿਹੜਾ ਲਾਈਫ ਸਾਈਕਲ ਆ ਉਹ ਹਰ ਇੱਕ ਚੀਜ਼ ਦਾ, ਜਦੋਂ ਉਸ ਲਾਈਫ ਸਾਈਕਲ ਦੇ ਵਿੱਚ ਦੀ ਜਾਣੇ ਆ, ਉਹ ਅੱਡੋ ਅੱਡ ਪਾਰਟਾਂ 'ਚ ਡਿਵਾਈਡ ਹੋਇਆ ਗਿਆ। ਠੀਕ ਹੈ। ਤੇ ਯੂਨੀਵਰਸਿਟੀ ਦੀਆਂ ਬਹੁਤ ਸਟੱਡੀ ਹੋਈਆਂ ਵੀਆਂ ਵੀ ਜਦੋਂ ਉਸ ਤੁਸੀਂ ਲਾਈਫ ਸਾਈਕਲ 'ਚ ਜਾਣੇ ਆ ਤਾਂ ਉਦੋਂ ਕੀ ਕੀ ਕਰਨਾ ਚਾਹੀਦਾ। ਕਈ ਵਾਰੀ ਤਾਂ ਲਾਈਫ ਸਾਈਕਲ 'ਚ ਇਹ ਆ ਵੀ ਜਾਂਦੀ ਹੁਣ ਤੁਸੀਂ ਜ਼ਿਆਦਾ ਪਾਵੋ ਤਾਂ ਇਹਦੇ ਪੱਤੇ ਵਧਾਵੋ, ਇਹਦਾ ਆਹ ਕਰੋ, ਇਹਦੇ ਨਟਸ ਵਧਣ, ਆ ਹੋਵੇ। ਕਈ ਲਾਈਫ ਸਾਈਕਲ 'ਚ ਇਹ ਆ ਵੀ ਜਿੱਦਾਂ ਹੁਣ ਆਏ ਤੇ ਸਟ੍ਰੈਸ ਪਾਵੋ, ਕਿਉਂ ਆਪਾਂ ਮੰਗਦੇ ਆ ਵੀ ਜਾਣੀ ਦੀ ਜਿਹੜੀ ਹਾਰਵੈਸਟ ਆ ਉਹ ਤੁਹਾਡੀ ਅਗਸਤ 'ਚ ਆ ਜੇ, ਜਦੋਂ ਮੁੜ ਕੇ ਫਿਰ ਨਫ ਟਾਈਮ ਹੋਵੇ ਤੁਸੀਂ ਇਹਨੂੰ ਦੁਬਾਰਾ ਫਿਰ ਟਰੀ ਨੂੰ ਚਾਰਜ ਕਰੋ, ਕਿਉਂ ਟਰੀ ਦਾ ਹੁਣ ਪੂਰਾ ਜ਼ੋਰ ਲੱਗ ਜਾਣਾ ਹੈਨਾ। ਜਿੱਦਾਂ ਆਪਣੇ ਬੇਬੀਜ਼ ਹੁੰਦੇ ਆ ਮੁੜ ਕੇ ਪੰਜੀਰੀ ਖਵਾਉਂਦੇ ਆ ਹੈ, ਤੇ ਉਹ ਸੇਮ ਇੱਥੇ ਚਲੋ ਗੋਰੇ ਤਾਂ ਨਹੀਂ ਖਾਂਦੇ, ਇਹ ਟਰੀ ਵੀ ਮੰਗਦੇ ਆ ਉਸੇ ਲੈਵਲ ਤੇ। ਸੋ ਸਾਈਕਲ ਬਣਿਆ ਇਹਨਾਂ ਦਾ ਵੀ, ਇਹਨਾਂ ਨੂੰ ਵੀ ਸਮੇਂ-ਸਮੇਂ ਤੇ ਚੀਜ਼ਾਂ ਦੀ ਪੰਜੀਰੀ ਦੀ ਜ਼ਰੂਰਤ ਪੈਂਦੀ ਰਹਿੰਦੀ ਆ, ਇਹਨਾਂ ਨੂੰ ਵੀ ਪੰਜੀਰੀ ਦੀ ਲੋੜ ਪੈਂਦੀ ਆ ਵੀ ਜਦੋਂ ਪੋਸਟ ਹਾਰਵੈਸਟ ਆਉਂਦੀ ਆ ਵੀ ਉਦੋਂ ਉਹ ਐਨ ਜਾਂਦੀ ਖਵਾ ਪਿਆ ਕੇ ਤਾਂ ਮੁੜ ਕੇ ਫਿਰ ਇਹ ਡੋਰਮੈਂਟ ਸੌਂ ਜਾਂਦੇ ਆ ਹੈ। ਫਿਰ ਇਹਦਾ ਸੌਣ ਦਾ ਸਾਈਕਲ ਪੂਰਾ ਚਾਹੀਦਾ। ਜੇ ਇਹ ਪੂਰਾ ਹੋਈ ਜਾਊਗਾ ਉਹ ਖੇਤ ਵੀ ਦੇਖਣ ਨੂੰ ਚੰਗਾ ਲੱਗੂ ਤੇ ਯੀਲਡ ਵੀ ਉਹਦੀ ਜਾਂਦੀ ਉਹਦਾ ਜ਼ਿਆਦਾ ਹੋਊਗੀ। ਇਹ ਬੜੀ ਕਾਊਂਟਰ ਇੰਟਿਊਟਿਵ ਜੀ ਗੱਲ ਲੱਗਦੀ ਯਾਰ, ਪਾਣੀ ਘੱਟ ਪਾਈਏ ਆਪਾਂ, ਇਦਾਂ ਲੱਗਦਾ ਵੀ ਜਿੰਨਾ ਪਾਣੀ ਵੱਧ ਪਾਵਾਂਗੇ, ਜਿੰਨਾ ਇਹ ਚੀਜ਼ ਕਰਾਂਗੇ ਤਾਂ ਉਹਨਾਂ ਝਾੜ ਹੀ ਆਉਣੀਆਂ ਚੀਜ਼ਾਂ ਜਿਹੜੀਆਂ ਉਹ ਵੱਧ ਹੋਣਗੀਆਂ। ਇਹ ਮਨ ਨੂੰ ਸਮਝਾਉਣਾ ਵੀ ਕਿਤੇ ਔਖਾ ਲੱਗਦਾ। ਨਹੀਂ, ਉਹ ਜ਼ਿਆਦਾ ਤਾਂ ਮਨ ਨੂੰ ਸਮਝਾਉਣਾ ਔਖਾ ਹੈਗਾ, ਕਿਉਂ ਇੱਕ ਟਾਈਮ ਤੁਸੀਂ ਕਹਿੰਦੇ ਆ ਵੀ ਜ਼ਿਆਦਾ ਕਰੋ, ਜਦੋਂ ਬੰਦਾ ਜ਼ਿਆਦਾ ਕਰਦਾ ਫਿਰ ਉਹਨੂੰ ਕਹਿੰਦਾ ਖੜ ਜਾ ਉਹਨੂੰ ਪਿੱਛੇ ਆ ਜਾ ਵੀ ਇੰਨਾ ਨਹੀਂ ਕਰਨਾ ਜੀ ਹੈਨਾ। ਉਹ ਆ ਜਾਂਦੀ ਲਾਈਫ ਸਾਈਕਲ ਤੇ। ਜਦੋਂ ਗਰੋਥ ਪੀਰੀਅਡ ਸੀ ਉਦੋਂ ਜ਼ਿਆਦਾ ਕਰਨਾ, ਜਦੋਂ ਮਾਰਚ ਅਪ੍ਰੈਲ ਮਈ ਤੱਕ, ਫਿਰ ਉਹਨੂੰ ਪੁੱਲ ਬੈਕ ਕਰਨਾ ਹੈਨਾ। ਜਿਹੜੀ ਟਰੀ ਦੀ ਨੀਡਸ ਆ ਵੀ ਜਾਣਦੀ ਉਹਨੂੰ ਉਸ ਸਟ੍ਰੈਸ ਤੇ ਉਹ ਚੀਜ਼ ਕੱਟ ਕਰਨੀ ਜਿਹੜਾ ਟਰੀ ਨੂੰ ਲੱਗੇ
ਬਈ ਬਈ ਮੈਂ ਜਾਣੀ ਦੀ ਇਹਨੂੰ ਹੁਣ ਮੋਸਟਲੀ ਟਰੀ ਤੁਸੀਂ ਦੇਖੋ ਕਈ ਵਾਰੀ ਬਦਾਮ ਡਿੱਗ ਪੈਂਦੇ ਆ, ਪਹਿਲਾਂ ਲੱਗਦੇ ਆ ਪੱਕੇ, ਫਿਰ ਉਹ ਮਾਰਚ ਅਪ੍ਰੈਲ ਦੇ ਵਿੱਚ ਉਹ ਨਾ ਟਰੀ ਸੱਟ ਦਿੰਦੇ ਆ। ਟਰੀ ਇੰਨੇ ਹੁਸ਼ਿਆਰ ਆ ਕਿ ਉਹ ਕੈਲਕੂਲੇਟ ਕਰਦੇ ਆ ਆਪਦੇ ਆਪ ਨੂੰ ਵੀ ਮੇਰੇ ਕੋਲੇ ਕਿੰਨੀ ਕੁ ਐਨਰਜੀ ਹੈਗੀ ਆ ਇਹਨਾਂ ਨੂੰ ਡਿਲੀਵਰ ਕਰਨ ਦੇ ਲਈ। ਜੇ ਅਸੀਂ ਡਿਲੀਵਰ ਨਹੀਂ ਕਰ ਸਕਦੇ ਤਾਂ ਉਹ ਡ੍ਰੌਪ ਕਰ ਦਿੰਦੇ ਆ। ਪੀਚਸ ਵੀ ਏਦਾਂ ਹੀ ਆ, ਸਾਰੇ ਫਲ ਹੀ ਏਦਾਂ ਗੇ ਹਨਾ। ਉਹਨੇ ਜਿਹੜਾ ਵੀਕ ਹੋਊਗਾ ਉਹ ਉਹਨਾਂ ਨੇ ਸਿੱਟ ਦੇਣਾ। ਇਸ ਟਾਈਮ ਆਪਾਂ ਉਹਨਾਂ ਨੂੰ ਉਹ ਸਿਚੁਏਸ਼ਨ 'ਚ ਲੈ ਕੇ ਆਉਂਦੇ ਆ ਕਿ ਟਰੀ ਨੂੰ ਜਾਣੀ ਦੀ ਇੱਕ ਸਿਨੈਰੀਓ ਬਣਾ ਦੇਈਦਾ ਬਈ ਤੇਰੀ ਲਾਈਫ ਐਂਡ ਹੋ ਰਹੀ ਆ, ਵੀ ਤੂੰ ਮਰ ਜਾਣਾ, ਹੁਣ ਇਹ ਜਿਹੜਾ ਕਰਾਪ ਆ ਤੂੰ ਡਿਲੀਵਰ ਕਰ ਦੇ ਡਰਾ ਕੇ ਹੈ। ਉਹ ਡਰਾਉਣ ਦੇ ਇਹ ਤਰੀਕੇ ਆ ਵੀ ਪਾਣੀ ਘੱਟ ਕਰੋ, ਆਹ ਚੀਜ਼ ਕਰੋ ਹੈ। ਤੇ ਜਦੋਂ ਉਹ ਡਿਲੀਵਰ ਕਰ ਦਿੰਦਾ ਫਿਰ ਕਹਿ ਦਿੰਦਾ ਵੀ ਨਹੀਂ ਕੋਈ ਨਹੀਂ, ਅਸੀਂ ਦੁਬਾਰਾ ਫਿਰ ਤੂੰ ਠੀਕ ਆ। ਠੀਕ ਹੈ। ਸੋ ਬੇਸਿਕਲੀ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਵੀ ਜਿਹੜਾ ਇਹ ਫਾਰਮਿੰਗ ਦਾ ਜਾਂ ਇਹ ਚਲੋ ਆਪਾਂ ਇੱਕ ਬਦਾਮ ਦੀ ਉਦਾਹਰਣ ਜਿਹੜੀ ਇਸ ਟਾਈਮ ਲੈ ਰਹੇ ਆ, ਉਹ ਸਾਰੇ ਹੀ ਜਿਹੜੇ ਟਰੀਜ਼ ਆ ਜਿੰਨੇ ਵੀ ਬਾਗ ਆ ਜਾਂ ਕੋਈ ਵੀ ਚੀਜ਼ ਆ ਉਹਨਾਂ ਦਾ ਲਾਈਫ ਸਾਈਕਲ ਆ, ਉਹਦੇ ਆਧਾਰ ਦੇ ਉੱਤੇ ਚੱਲਦੇ ਜਾਵਾਂਗੇ ਤਾਂ ਆਪਾਂ ਕੱਲੀ ਇਸ ਸਾਲ ਦੀ ਯੀਲਡ ਨਹੀਂ, ਆਉਣ ਵਾਲੇ ਭਵਿੱਖ ਦੀਆਂ ਯੀਲਡਸ ਦੇ ਉੱਤੇ ਵੀ ਜਿਹੜਾ ਉਹ ਅਸਰ ਪਾ ਰਹੇ ਆ ਵੀ ਕਿੰਨਾ ਹੋਊਗਾ। ਜੇ ਸ਼ਾਰਟ ਟਰਮ ਸੋਚਦੇ ਆ ਵੀ ਸਿਰਫ ਇਸੇ ਵਾਰੀ ਦੇ ਉੱਤੇ ਜ਼ੋਰ ਲਾਉਣ ਦੇਣਾ ਤੇ ਅਗਲੀ ਵਾਰੀ ਮਾੜਾ ਹੋਊਗਾ, ਫਿਰ ਇਵੈਂਚੁਅਲੀ ਤੁਹਾਡਾ ਖਰਚਾ ਵੱਧ ਹੋਊਗਾ। ਜਿਹੜੀਆਂ ਚੀਜ਼ਾਂ ਦੀ ਘਾਟ ਆ ਉਸ ਨੂੰ ਜਦੋਂ ਪੂਰਾ ਕਰਨ ਦੇ ਲਈ ਵੀ ਹੁਣ ਆ ਵੀ ਫੰਗੀਸਾਈਡ ਵੀ ਜ਼ਿਆਦਾ ਪਊਗਾ, ਪਾਣੀ ਵੀ ਜ਼ਿਆਦਾ ਲਾਉਣਾ ਪਊਗਾ ਜਾਂ ਖਾਦ ਵੀ ਜ਼ਿਆਦਾ ਲਾਉਣੀ ਪਊਗੀ। ਸੋ ਇਹ ਸਾਈਕਲ ਨੂੰ ਇੱਕ ਵਾਰੀ ਡਿਸਟਰਬ ਕਰਨ ਦੇ ਨਾਲ ਤੁਹਾਡੀ ਇਵੈਂਚੁਅਲੀ ਭਵਿੱਖ ਦੇ ਉੱਤੇ ਵੀ ਕਿੰਨਾ ਹੀ ਅਸਰ ਪੈ ਜਾਂਦਾ, ਇਕਨੋਮੀ ਦੇ ਨਾਲ ਵੀ, ਇਕਨੋਮਿਕਸ ਦੇ ਉੱਤੇ ਵੀ। ਨਹੀਂ ਬਹੁਤ ਫਰਕ ਪੈਂਦਾ ਗਾ ਇਸ ਗੱਲ ਤੇ, ਕਿਉਂ ਆਪਾਂ ਗਾਂ ਨੂੰ ਵੀ ਇਹ ਕਵਰ ਕਰਾਂਗੇ ਵੀ ਜਿਹੜੇ ਟੈਕਨੀਕਲ ਟਾਪਿਕਸ ਆ ਜਾਂਦੇ ਆ ਨਾ, ਵੀ ਜਿਹੜਾ ਅਸੀਂ ਟਰਮ ਯੂਜ਼ ਕਰੀਦੀ ਆ ਵੀ ਹਰ ਕੋਈ ਵੀ ਖੇਤੀ ਇਹਨੂੰ ਬੈਲੈਂਸ ਨਾ ਕਰੋ ਹੈ ਨਾ। ਵੀ ਉਹ ਬੈਲੈਂਸ ਦਾ ਮਤਲਬ ਕੀ ਆ ਹੈ ਨਾ, ਬੈਲੈਂਸ ਪਾਣੀ ਆ, ਬੈਲੈਂਸ ਹੁਣ ਇੱਕ ਨਿਊਟਰੀਐਂਟ 17 ਡਿਫਰੈਂਟ ਨਿਊਟਰੀਐਂਟ ਚਾਹੀਦੇ ਆ ਟਰੀ ਨੂੰ ਜੀ। ਤੁਸੀਂ ਜੇ ਇੱਕ ਜ਼ਿਆਦਾ ਦੇ ਦਿਓਗੇ, ਮੂਲੋਂ ਹੀ ਜ਼ਿਆਦਾ ਦੇ ਦਿਓਗੇ, ਉਹਨਾਂ ਨੇ ਦੂਸਰੇ ਘੱਟ ਲੈਣੇ ਆ। ਫਿਰ ਜਿਹੜੀ ਚੀਜ਼ ਦੀ ਘਾਟ ਪੈਗੀ ਉਹਨੇ ਉਹ ਇੰਪੈਕਟ ਕਰਨਾ ਹੀ ਕਰਨਾ ਹੈ ਨਾ। ਸੋ ਜਿਹੜੀ ਵੀ ਚੀਜ਼ ਚੱਲਣੀ ਪੈਂਦੀ ਆ ਜਾਂਦੀ, ਨੇਚਰ ਨੇ ਦੇਖੋ ਆਪਾਂ ਨੇਚਰ ਦੇ ਰੂਲਾਂ ਨੂੰ ਲੈ ਕੇ ਉਹਦੇ ਜਿਹੜੇ ਬਾਏ ਲਾ ਗਏ ਨੇਚਰ ਦੇ, ਉਹਨਾਂ ਨੂੰ ਆਪਾਂ ਮੈਕਸਿਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਸਾਈਕਲ ਪੀਰੀਅਡ ਦੇ ਵਿੱਚ। ਠੀਕ ਹੈ ਨਾ ਵੀ ਹੁਣ ਟਾਈਮ ਆ ਹੋਣਾ ਸੀ, ਹੁਣ ਆ ਹੋਣਾਗਾ, ਆ ਹੋਣਾ, ਨੇਚਰ ਨੇ ਬਣਾਏ ਆ ਇਹ ਹੈ ਨਾ। ਤੇ ਉਸੇ ਹਿਸਾਬ ਨਾਲ ਹੀ ਜਾਣੀ ਦੀ ਇਕਨੋਮਿਕ ਇੰਪੈਕਟਸ ਬਹੁਤ ਜ਼ਿਆਦਾ ਗਏ ਹੈ ਨਾ। ਹੁਣ ਕਈ ਵੀਰ ਆ ਜਿਨ੍ਹਾਂ ਦੇ ਹਲ ਸਪਲਿਟ ਆ, ਕਈਆਂ ਦੇ ਹੋਰ ਡਿਜ਼ੀਜ਼ਸ ਲੱਗਦੀਆਂ ਇਸ ਕਾਰਨ, ਉਹਨਾਂ ਦੇ 5-10% ਯੀਲਡ ਲਾਸ ਹੋ ਜਾਂਦੀ। ਹੁਣ ਤੁਸੀਂ ਦੇਖੋ 10,000 ਯੀਲਡ ਲਾਸ, 10% ਵੀ ਜੇ ਯੀਲਡ ਲਾਸ ਹੋ ਗਈ, ਜੇ ਤੁਹਾਡਾ ਖੇਤ 2000 ਪ੍ਰੋਡਿਊਸ ਕਰਦਾ 200 ਪਾਉਂਡ ਗਿਆ, 200 ਪਾਉਂਡ ਦੇ ਨਾਲ ਜੇ ਤੁਸੀਂ ਐਵਰੇਜ ਪ੍ਰਾਈਸ ਚੱਲ $2 ਲਾ ਲਓ, ਜਿੰਨੇ ਵੀ ਲਾ ਲਓ ਹੈ ਨਾ, ਤੁਹਾਡਾ $300 ਤੋਂ $400 ਦਾ ਡੈਮੇਜ ਹੋ ਗਿਆ ਏਕੜ ਪਿੱਛੇ, ਪਰ ਏਕੜ ਪਿੱਛੇ ਹੈ ਨਾ। ਤੇ ਕਈ ਵਾਰੀ ਜੇ ਤੁਸੀਂ ਪਾਣੀ ਜ਼ਿਆਦਾ ਲਾਉਂਦੇ ਆ, ਖਰਚ ਵੀ ਜ਼ਿਆਦਾ ਕਰ ਦਿੰਦੇ ਆ, ਉਹ ਐਕਸਟਰਾ। ਫਿਰ ਹੁੰਦਾ ਕੀ ਆ ਨਾ, ਜਦੋਂ ਤੁਸੀਂ ਨੇਚਰ ਦੇ ਰੂਲ ਫਾਲੋ ਨਹੀਂ ਕਰਦੇ ਉਹ ਲਾਈਫ ਸਾਈਕਲ ਦੇ ਵਿੱਚ, ਤੁਹਾਡਾ ਕਾਸਟ ਜਿਹੜਾ ਬੰਦਾ ਕਰਦਾ ਉਦੋਂ ਜ਼ਿਆਦਾ ਹੋ ਜਾਂਦਾ। ਕਿਉਂ ਹੁਣ ਤੁਸੀਂ ਦੇਖੋ ਇੱਕ ਬੰਦਾ ਹੈਗਾ ਹਲ ਸਪਲਿਟ ਤੇ ਆਪਾਂ ਗੱਲ ਕੀਤੀ ਆ, ਉਹਨੇ ਮੈਨੇਜ ਪਾਣੀ ਕਰ ਲਿਆ, ਉਹਦਾ ਇੱਕ ਸਪਰੇ ਨਾਲ ਵੀ ਸਰ ਸਕਦਾ ਹੈ ਨਾ। ਤੇ ਜਿਹਨੇ ਨਹੀਂ ਕੀਤਾ, ਕੇਰਾਂ ਬਿਮਾਰੀ ਲੱਗ ਗਈ, ਉਹਨੇ ਤਾਂ ਫਿਰ ਮੇਜਰ ਆਪਰੇਸ਼ਨ ਚਾਹੀਦਾ ਨਾ। ਫਿਰ ਉਹ ਤਾਂ ਜਾਣੀ ਦੀ ਦਵਾਈਆਂ ਵੀ ਜ਼ਿਆਦਾ ਲੱਗਣਗੀਆਂ, ਟਾਈਮ ਵੀ ਜ਼ਿਆਦਾ, ਇੱਕ ਖਰਚ ਵੀ ਆਊ ਤੇ ਯੀਲਡ ਲਾਸ ਵੀ ਹੋਣਾ। ਪਰ ਇਨੀਸ਼ੀਅਲ ਰੂਟ ਕਾਜ਼ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਕਿ ਉਹ ਉਦੋਂ ਜਾਣੀ ਦੀ ਥੋੜੀ ਜਿਹੀ ਮਿਸਟੇਕ ਹੋ ਗਈ ਸਮਝਣ ਦੇ ਵਿੱਚ, ਬਈ ਅਸੀਂ ਪਾਣੀ ਵੀ ਜ਼ਿਆਦਾ ਲਾ ਦਿੱਤਾ ਹੈ, ਚਾਹੇ ਅਸੀਂ ਕੋਈ ਚੀਜ਼ ਮਿਸ ਕਰ ਦਿੱਤੀ, ਇੱਕ ਸਟੈਪ ਮਿਸ ਕਰਨ ਦੇ ਨਾਲ ਉਹ ਫਰਕ ਬਹੁਤ ਪੈਂਦੇ ਆ ਹੈ ਨਾ। ਸੇਮ ਥਿੰਗ ਆ, ਹੁਣ ਦੇਖੋ ਵਿੰਟਰ ਦੇ ਵਿੱਚ ਵੀਡ ਬੜੇ ਹੋ ਜਾਂਦੇ, ਘਾਹ ਬਹੁਤ ਹੁੰਦਾ ਗਾ ਖੇਤਾਂ ਹੈ ਨਾ। ਜਿਨ੍ਹਾਂ ਨੇ ਤਾਂ ਉਦੋਂ ਕੰਟਰੋਲ ਕਰ ਲਿਆ ਉਹ ਠੀਕ ਰਹਿੰਦੇ ਆ,
ਜੇ ਹੁਣ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਕੰਟਰੋਲ ਨਹੀਂ ਹੁੰਦਾ। ਨਾ ਕਿੰਨਾ ਮਰਜ਼ੀ ਜ਼ੋਰ ਲਾ ਲਓ, ਕਿਉਂ? ਉਹ ਘਾਹ ਦੇ ਬੀ ਬਣ ਗਏ ਆ। ਬੀਆਂ ਨੂੰ ਜਦੋਂ ਤੁਸੀਂ ਫਰਟੀਲਾਈਜ਼ਰ ਪਾਉਂਦੇ ਆ, ਪਾਣੀ ਲਾਉਂਦੇ ਆ, ਉਹਨਾਂ ਨੇ ਉੱਗਣਾ ਹੀ ਉੱਗਣਾ ਹੈ। ਕਿੰਨੇ ਰਾਉਂਡ ਅਪ ਪਾਈ ਜਾਓਗੇ, ਉਹ ਬੰਦ ਨਹੀਂ ਕਰ ਸਕਦੇ, ਹੈਨਾ। ਪਰ ਇਸ਼ੂ ਕਿੱਥੇ ਸੀ? ਇਸ਼ੂ ਸੀ ਜਿੱਦਾਂ ਜਾਣੀ ਦੀ ਜਿਹੜਾ ਕੰਮ ਉਦੋਂ ਹੋਣਾ ਸੀ ਉਦੋਂ ਕੀਤਾ ਨਹੀਂ, ਹੁਣ ਉਹ ਕਰਨ ਦੀ ਕੋਸ਼ਿਸ਼ ਕਰਦੇ, ਉਹ ਹੁੰਦਾ ਨਹੀਂ, ਟੂ ਲੇਟ ਹੋ ਜਾਂਦਾ, ਟੂ ਲੇਟ ਹੋ ਜਾਂਦਾ, ਹੈਨਾ। ਇਹ ਕੋਈ ਵੀ ਕਰਾਪ ਆ ਜਾਣੀ ਦੀ, ਜਿਹੜੀਆਂ ਇਹ ਜਿਹੜਾ ਸਿਸਟਮ ਬਣਿਆ, ਉਹਨੂੰ ਸਿਸਟਮ ਨੂੰ ਸਮਝ ਕੇ ਜਿਹੜੀ ਚੀਜ਼ ਟਾਈਮ ਸਿਰ ਹੋਣੀ ਆ, ਉਹ ਟਾਈਮ ਸਿਰ ਜੇ ਨਾ ਕਰੋਗੇ, ਤੁਹਾਨੂੰ ਉਹ ਦੁੱਗਣੀ ਤਿੱਗਣੀ 4 ਗੁਣਾ ਮਹਿੰਗੀ ਪੈਂਦੀ ਆ ਜੀ ਹੈਨਾ ਜੀ। ਸੋ ਜਸਵੀਰ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਸਰੋਤਿਓ, ਦਰਸ਼ਕੋ, ਇੱਦਾਂ ਹੀ ਜੁੜੇ ਰਹੋ ਤੇ ਆਪਾਂ ਗੱਲਬਾਤ ਨੂੰ, ਸਾਂਝੀ ਸਾਥ ਨੂੰ ਇੱਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਫਾਰਮਿੰਗ ਜਿਹੜੀ ਇਕਨੋਮਿਕਸ ਆ, ਅਰਥਚਾਰਾ ਆ, ਖੇਤੀਬਾੜੀ ਦੇ ਨਾਲ ਸੰਬੰਧਿਤ ਕੀ ਇਸ ਟਾਈਮ ਦੁਨੀਆ ਭਰ 'ਚ ਚੱਲ ਰਿਹਾ, ਕੀ ਤਬਦੀਲੀਆਂ ਹੈ ਤੇ ਆਪਾਂ ਕਿੱਦਾਂ ਇਸ ਦੇ ਪ੍ਰਤੀ ਤਿਆਰ ਰਹਿ ਸਕਦੇ ਹਾਂ, ਉਸ ਉੱਤੇ ਆਪਾਂ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
in your nearest cinema hall. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸਾਂਝੀ ਸਾਥ ਚੱਲ ਰਹੀ ਆ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਦੇ ਲਈ ਆਪਣੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਜਸਬੀਰ ਸਿੱਧੂ ਜੀ। ਜਸਬੀਰ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਹਾਂ ਸਤਿ ਸ੍ਰੀ ਅਕਾਲ ਰਾਜਕਰਨ ਜੀ। ਸੋ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਜਿਹੜੀ ਫਾਰਮਿੰਗ ਇਕਨੋਮੀ ਆ ਇਕਨੋਮਿਕਸ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹੜੀ ਇਸ ਟਾਈਮ ਕਹਿ ਸਕਦੇ ਹਾਂ ਵੀ ਕਣਕ ਨੂੰ ਲੈ ਕੇ ਕਾਫੀ ਰੌਲਾ ਰੱਪਾ ਹੈਗਾ ਆ। ਯੂਕਰੇਨ ਤੇ ਰੂਸ ਦੀ ਜਿਹੜੀ ਯੁੱਧ ਚੱਲ ਰਹੀ ਆ, ਮੈਨੂੰ ਨਹੀਂ ਲੱਗਦਾ ਵੀ ਅਜੇ ਤੱਕ ਕੁਛ ਉਸ ਦੇ ਵਿੱਚ ਸਟੇਬਿਲਿਟੀ ਜਿਹੜੀ ਉਹ ਆਈ ਆ। ਉਹ ਖਬਰਾਂ ਇਹ ਆ ਰਹੀਆਂ ਸੀ ਵੀ ਰੂਸ ਚੋਰੀ ਕਰਕੇ ਯੂਕਰੇਨ ਦੀ ਕਣਕ ਹੋਰ ਥਾਵਾਂ ਤੇ ਵੇਚ ਜਿਹੜੀ ਉਹ ਜ਼ਰੂਰ ਰਿਹਾ ਆ। ਇਸ ਦਾ ਇਕਨੋਮਿਕ ਤੌਰ ਦੇ ਉੱਤੇ ਅਮਰੀਕਾ 'ਚ ਬੈਠੇ ਫਾਰਮਰ ਤੇ ਕੀ ਅਸਰ ਜਿਹੜਾ ਉਹ ਆਪਾਂ ਦੇਖ ਰਹੇ ਹਾਂ। ਹਾਂਜੀ, ਆਪਾਂ ਜੇ ਦੇਖੀਏ ਨਾ ਟਾਈਮਸ ਬਹੁਤ ਚੇਂਜ ਹੋ ਗਏ ਆ ਹਨਾ। ਜਿਹੜਾ ਕਿਸਾਨ ਮੋਰਚਾ ਲੱਗਿਆ ਸੀ ਇੰਡੀਆ ਦੇ ਵਿੱਚ, ਜਿਹੜੇ ਉਹਦੇ ਕੀ ਇਸ਼ੂ ਸੀਗੇ, ਉਸ ਇਸ਼ੂ ਵਰਲਡ ਵਾਈਡ ਆ। ਕਿਉਂ ਇਸ ਵਕਤ ਸਾਨੂੰ ਕਿਸੇ ਨੂੰ ਕੋਈ ਕੰਟਰੀ ਕੰਟਰੋਲ ਨਹੀਂ ਕਰਦੀ, ਵਰਲਡ ਮਾਰਕੀਟ ਆਰਡਰ ਕੰਟਰੋਲ ਕਰਦਾ ਹੈ ਨਾ। ਕਰਕੇ ਜਦੋਂ ਤੁਹਾਡੀ ਮੰਡੀ ਲੋਕਲ ਸੀ ਉਦੋਂ ਤੁਸੀਂ ਕੰਟਰੀ ਦੇ ਵਿੱਚ ਰੂਲ ਸੀਗੇ। ਇਸ ਵਕਤ ਤੁਹਾਡੀ ਮੰਡੀ ਹੈਗੀ ਵਰਲਡ ਵਾਈਡ ਹੈ ਨਾ, ਜਿਹੜਾ ਕਿ ਉਹਦੇ ਇੰਪੈਕਟਸ ਬਹੁਤ ਹਾਈ ਆ ਹੈ ਨਾ। ਹੁਣ ਦੇਖੋ ਆਪਾਂ ਵੀਟ ਦੀ ਗੱਲ ਕੀਤੀ ਸੀ, ਕਈ ਚੀਜ਼ਾਂ ਹੋ ਰਹੀਆਂ ਹੈਗੀਆਂ ਹੈ ਨਾ। ਵੀਟਸ ਲੜਾਈ ਕਰਕੇ ਚਲੋ ਘੱਟ ਹੋਈ, ਚੋਰੀ ਕਰ ਲਈ, ਮੂਵ ਅਰਾਊਂਡ। ਜਿਹੜੇ ਕੰਟਰੀਆਂ ਦੀ ਵੀਟ ਕੰਸੰਪਸ਼ਨ ਆ, ਜਿੰਨੀ ਡਿਮਾਂਡ ਆ ਉਹਨਾਂ ਨੂੰ ਤਾਂ ਚਾਹੀਦੀ ਆ। ਜਦੋਂ ਫਿਰ ਉਹ ਚੀਜ਼ ਚਾਹੀਦੀ ਆ, ਫਿਰ ਉੱਥੇ ਟ੍ਰੇਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਜਿੱਦਾਂ ਆਪਣੇ ਹੁਣ ਇੰਡੀਆ ਕਹਿੰਦੇ ਵੀ ਚੱਲ ਅਸੀਂ ਵੀਟ ਦੇ ਦਿਆਂਗੇ ਤੁਹਾਨੂੰ ਤੇ ਸਾਨੂੰ ਤੁਸੀਂ ਤੇਲ ਦੇ ਦਿਓ ਹਨਾ ਵੀ। ਉੱਥੇ ਜਿੱਥੇ ਮੇਨ ਗੱਲ ਇੰਪੈਕਟ ਪੈਂਦੀ ਆ ਉਹ ਹੈਗੀ US ਡਾਲਰ ਤੇ, ਕਿਉਂ ਦੁਨੀਆ ਦੀ ਜਿਹੜਾ ਮਾਰਕੀਟ ਉਹ ਡਾਲਰ ਤੇ ਟ੍ਰੇਡ ਹੁੰਦਾ ਗਾ ਹੈ ਨਾ। ਤੇ ਜਿਹੜੀਆਂ ਕੰਟਰੀਆਂ ਇਕਨੋਮਿਕਲੀ ਡਾਊਨ ਹੋ ਰਹੀਆਂ ਉਹਨਾਂ ਕੋਲੇ ਡਾਲਰ ਹੈ ਨਹੀਂ, ਜਿੱਦਾਂ ਸ੍ਰੀਲੰਕਾ ਕੋਲੇ ਮੁੱਕੇ ਪਿਆ, ਹੁਣ ਉਹ ਬੈਂਕਰਪਟ ਹੋ ਰਹੇ ਆ ਹੈ ਨਾ। ਸੋ ਉਹਨਾਂ ਦੀ ਜਿਹੜੀ ਬਾਇੰਗ ਪਾਵਰ ਘਟ ਜਾਂਦੀ ਆ। ਫਿਰ ਹੁਣ ਬਾਇੰਗ ਪਾਵਰ ਵਧਾਉਣ ਦੇ ਲਈ ਤੁਹਾਨੂੰ ਕੁਝ ਨਾ ਕੁਝ ਕਿੱਤਾ ਕਰਨਾ ਪੈਂਦਾ ਗਾ। ਹੁਣ ਜਿੱਥੇ ਆਪਾਂ ਗੱਲ ਆਉਂਦੇ ਆ ਵੀ ਇਹ ਤੇ ਖੇਤੀਬਾੜੀ ਤੇ ਕਿੱਦਾਂ ਇੰਪੈਕਟ ਹੋਇਆ। ਇਸ ਵਕਤ ਭਾਵੇਂ ਤੁਸੀਂ ਖੇਤੀ ਇੰਡੀਆ 'ਚ ਬੈਠੇ ਕਰਦੇ ਆ, ਭਾਵੇਂ ਤੁਸੀਂ ਕੋਈ ਚਾਈਨਾ 'ਚ ਕਰ ਰਹੇ ਆ, ਚਾਹੇ ਸਾਊਥ ਅਮਰੀਕਾ ਕੰਟਰੀ ਕਿਤੇ ਵੀ ਕਰਦੇ ਆ, ਤੁਸੀਂ ਇੱਕ ਦੂਜੇ ਨਾਲ ਇੰਟਰ ਰਿਲੇਟਡ ਹੈਗੇ ਆ ਹੈ ਨਾ, ਇਹਦੇ ਬੈਲੈਂਸ ਰੱਖਣ ਦੇ ਲਈ। ਤੇ ਈਵਨ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਜਾਣੀ ਦੀ ਦੂਸਰੇ ਕ੍ਰਾਪਸ ਮਿਡ ਵੈਸਟ ਲਾ ਲਓ, ਜਦੋਂ ਤੁਹਾਡਾ ਕੋਰਨ, ਕਾਟਨ, ਸੋਇਆਬੀਨ ਦੀਆਂ ਪ੍ਰਾਈਸਾਂ ਹਾਈ ਆ, ਉਦੋਂ ਜਿਹੜੇ ਕੈਲੀਫੋਰਨੀਆ ਦੇ ਵੈਲਿਊ ਐਡ ਕ੍ਰਾਪਸ ਆ ਜਾਂਦੇ ਆ, ਉਹਨਾਂ ਦੀਆਂ ਪ੍ਰਾਈਸਾਂ ਲੋ ਹੋ ਜਾਂਦੀਆਂ। ਜਿਹੜੇ ਆਲਮੰਡ ਹੋ ਗਏ, ਵਾਲਨਟਸ ਹੋ ਗਏ, ਕੋਈ ਵੀ ਜਾਣਦੀ ਜਿਹੜਾ ਤੁਹਾਡੀ ਮੂਵਮੈਂਟ ਤੇ ਫਰਕ ਪੈਂਦਾ ਗਾ ਹੈ ਨਾ। ਸੋ ਇਹ ਟੈਂਪਰਰੀ ਆ, ਇਹ ਜਾਣੀ ਦੀ
ਜਦੋਂ ਤੁਸੀਂ ਜੇ ਫਾਰਮਿੰਗ ਚਾਹੁੰਦੇ ਆ, ਇਹ ਹੈਗੀ ਲੌਂਗ ਗੇਮ ਦੇ ਵਿੱਚ, ਜੀ ਹੈਨਾ। ਹੁਣ ਜੇ ਕੋਈ ਤੁਸੀਂ ਜੇ ਅੰਡਰਸਟੈਂਡ ਜਦੋਂ ਕਰਦੇ ਆ, ਭਾਵੇਂ ਕਿਤੇ ਵੀ ਇਹ ਲੌਂਗ ਟਰਮ ਦੀ ਗੇਮ ਆ, ਉਹਦੇ ਵਿੱਚ ਜਿਹੜੇ ਐਲੀਮੈਂਟਸ ਪਲੇ ਕਰਦੇ ਆ ਉਹ ਇਹ 2-4 ਸਾਲ ਲਈ ਕਰਨਗੇ, ਹੈਨਾ। ਹੁਣ ਜਿਹੜੀ US ਦੀ ਖੇਤੀਬਾੜੀ ਆ, ਇਹ 2-4 ਸਾਲ ਲਈ, ਸਪੈਸ਼ਲੀ ਕੈਲੀਫੋਰਨੀਆ ਦੀ ਕਹਿ ਦਿਓ ਖੇਤੀਬਾੜੀ, ਇਹ ਇੰਪੈਕਟ ਹੋਣੀ ਆ ਨਾ। ਤੋ ਕੁਐਸਚਨ ਆ ਜਾਂਦਾ ਵੀ ਤੁਹਾਡੇ ਵੀ ਤੁਸੀਂ ਕੀ ਕਰਨਾ ਐਜ਼ ਏ ਫਾਰਮਰ ਸਰਵਾਈਵੇਬਿਲਿਟੀ। ਦੋ ਚੀਜ਼ਾਂ ਆ ਜਾਂਦੀਆਂ, ਇੱਕ ਤਾਂ ਹੈ ਵੀ ਤੁਸੀਂ ਕਹਿ ਸਕਦੇ ਆ ਵੀ ਇਹ ਜਾਣੀ ਦੀ ਪ੍ਰੋਫਿਟੇਬਲ ਧੰਦਾ ਨਹੀਂਗਾ, ਇਹਨੂੰ ਛੱਡ ਦਿਓ, ਹੈਨਾ। ਦੂਸਰਾ ਇਹ ਵੀ ਆ ਕਿ ਜਿਹੜੀਆਂ ਮਾਰਕੀਟ ਫੋਰਸਿਸ ਇੰਨੀਆਂ ਹਾਈ ਆ ਕਿ ਉਹ ਤੁਹਾਨੂੰ ਆਪੇ ਹੀ ਆਊਟ ਕਰਾ ਦੇਣਗੀਆਂ ਕਿ ਜੇ ਤੁਸੀਂ ਮੈਨੇਜ ਨਹੀਂ ਕਰੋਗੇ ਪ੍ਰੋਪਰਲੀ, ਹੈਨਾ। ਮੈਨੇਜ ਕਰਨ ਦਾ ਕੀ ਆ, ਉੱਥੇ ਕੁਐਸਚਨ ਆ ਜਾਂਦਾ ਤੁਹਾਡਾ ਕਾਸਟ ਦਾ ਤੇ ਤੁਹਾਡਾ ਜਾਣੀ ਦੀ ਜਿਹੜੀ ਤੁਹਾਡੇ ਰਿਸੀਵੇਬਲ ਆ, ਤੁਹਾਡੀ ਇਨਕਮ ਕਿੰਨੀ ਆ, ਹੈਨਾ। ਜੇ ਤੁਹਾਡੀ ਇਨਕਮ ਥੋੜੀ ਆ, ਫਿਰ ਤੁਹਾਨੂੰ ਲਾਈਨ ਕਰਨਾ ਪੈਣਾ ਉਹੇ ਜਿਹੇ ਸੋਰਸਿਸ ਦੇ ਨਾਲ ਵੀ ਜੇ ਤੁਹਾਡਾ ਕਾਸਟ ਘੱਟ ਹੋਵੇ, ਮਿਨੀਮਮ ਹੋਵੇ, ਹੈਨਾ। ਹੁਣ ਤੁਸੀਂ ਇੱਥੇ ਬਦਾਮਾਂ ਦੀ ਜ਼ਿਆਦਾ ਗੱਲ ਕਰਦੇ ਆ, ਚਾਹੇ ਗ੍ਰੇਪਾਂ ਦੀ ਲਾ ਲਓ, ਚਾਹੇ ਵਾਲਨਟਸ ਦੀ ਲਾ ਲਓ, ਉਹ ਕਾਸਟ ਕਿੱਦਾਂ ਘੱਟ ਕਰਨਾ, ਹੈਨਾ। ਉਹਦੇ ਵਿੱਚ ਜਾਣਦੀ ਤੁਹਾਨੂੰ ਜਿਹੜੀਆਂ ਹੁਣ ਵੱਡੀਆਂ ਕੰਪਨੀਆਂ ਹੈਗੀਆਂ, ਹੈਨਾ, ਤੇ ਉਹਨਾਂ ਦਾ ਕਾਸਟ ਬਹੁਤ ਘੱਟ ਆ, ਤੁਸੀਂ ਉਹਨਾਂ ਨਾਲ ਵੀ ਕੰਪੀਟ ਕਰਦੇ ਆ, ਹੈਨਾ। ਹੁਣ ਜਿਹੜੇ 1 ਏਕੜ ਫਰਟੀਲਾਈਜ਼ਰ ਦਾ ਜਿਹੜਾ ਕਾਸਟ ਆ ਇਸ ਵਕਤ ਜਿਹੜੀਆਂ ਵੱਡੀਆਂ ਕੰਪਨੀਆਂ, ਉਹਨਾਂ ਦਾ 200-250 ਆਇਆ, $200 ਏਕੜ ਦਾ ਆਇਆ, ਠੀਕ ਹੈ, ਹੈਨਾ। ਤੇ ਜਿਹੜੇ ਇੰਡੀਵਿਜੂਅਲ ਗਰੋਅਰਸ ਆ, ਇੰਡੀਵਿਜੂਅਲ ਭਾਵੇਂ 200, 400, 500, 1000 ਏਕੜ ਦੀ ਕਰਦੇ ਆ ਖੇਤੀ, ਹੈਨਾ, ਤੁਹਾਡਾ ਕਾਸਟ ਇਦੋਂ ਜ਼ਿਆਦਾ ਹੈਗਾ, ਵੱਧ ਹੀ ਆਉਣਾ, ਵੱਧ ਆਉਣਾ। ਉਹਦੇ ਚ ਇੱਕ ਤੁਹਾਡੀ ਬਾਇੰਗ ਪਾਵਰ ਹੈ ਨਹੀਂ, ਤੇ ਦੂਜਾ ਹੈਗਾ ਕਿ ਤੁਹਾਡਾ ਬਾਇੰਗ ਨੌਲੇਜ ਹੈ ਨਹੀਂ। ਨੌਲੇਜ ਦਾ ਮਤਲਬ ਜਦੋਂ ਤੁਹਾਡੀ ਬਾਇੰਗ ਪਾਵਰ ਵੱਧਦੀ ਆ ਜੀ, ਉਦੋਂ ਤੁਹਾਡਾ ਜਿਹੜਾ ਜਾਂਦੀ ਕੰਪਨੀ ਵਾਲੇ ਤੁਹਾਨੂੰ ਨੌਲੇਜ ਦੇ ਜਾਂਦੇ ਆ ਵੀ ਭਾਈ ਹੁਣ ਤੁਸੀਂ ਆ ਜ਼ਿਆਦਾ ਖਰੀਦ ਲਓ, ਆ ਘੱਟ ਖਰੀਦ ਲਓ, ਹੈਨਾ। ਇਹਦੇ ਨਾਲ ਜਾਣੀ ਦੀ ਵਾਧੇ ਘਾਟੇ ਹੁੰਦੇ ਰਹਿੰਦੇ ਆ, ਹੈਨਾ। ਫਾਰਮਰਸ ਆ, ਉਹਨਾਂ ਨੂੰ ਦੋ ਚੀਜ਼ਾਂ ਆਪਦੇ ਆਪ ਨੂੰ ਦੇਖਣੀਆਂ ਪੈਣੀਆਂ। ਇੱਕ ਹੈਗਾ ਗਾ ਵੀ ਜੇ ਤਾਂ ਤੁਸੀਂ ਫੁੱਲੀ ਅੰਡਰਸਟੈਂਡ ਕਰਦੇ ਆ, ਫਿਰ ਤੁਸੀਂ ਘਾਟੇ 'ਚ ਨਹੀਂ, ਠੀਕ ਹੈ। ਜੇ ਤੁਸੀਂ ਘਾਟੇ 'ਚ ਆ, ਫਿਰ ਤੁਸੀਂ ਅੰਡਰਸਟੈਂਡ ਨਹੀਂ ਕਰ ਰਹੇ, ਕਿਤੇ ਹੈ ਡਿਸਕਨੈਕਟ ਹੈ, ਕਿਤੇ ਉਹ ਡਿਸਕਨੈਕਟ ਆ। ਉਹਦਾ ਜਿਹੜਾ ਡਿਸਕਨੈਕਟ ਆ, ਉਹਨੂੰ ਸਿੱਖਣ ਸਮਝਣ ਦੇ ਲਈ ਸਭ ਤੋਂ ਬੈਸਟ ਤਾਂ ਹੈਗਾ ਜਿੱਦਾਂ ਆਪਣੀ ਹੁਣ ਆਹ ਸੱਥ ਆ, ਸੱਥ ਦੇ ਵਿੱਚ ਗੱਲਾਂ ਕਰੋ, ਦੂਜੇ ਲੋਕਾਂ ਨਾਲ ਗੱਲਾਂ ਕਰੋ, ਓਪਨਲੀ ਕਰੋ। ਇਉਂ ਨਹੀਂ ਵੀ ਜਾਣੀ ਦੀ ਆਪਦਾ ਇਹ 'ਚ ਕੋਈ ਸ਼ਰਮ ਨਹੀਂ, ਜੇ ਤੁਹਾਨੂੰ ਨਹੀਂ ਪਤਾ ਤੁਸੀਂ ਦੱਸ ਸਕਦੇ ਆ ਵੀ ਭਾਈ ਮੇਰਾ ਖਰਚ ਇੰਨਾ ਹੋ ਰਿਹਾ ਹੈਗਾ, ਜ਼ਿਆਦਾ ਲੱਗਦਾ, ਵੀ ਤੁਸੀਂ ਕੀ ਕਰਦੇ ਆ, ਹੈਨਾ। ਦੂਸਰਾ ਇਹ ਵੀ ਆ ਕਿ ਜਿਹੜੇ ਹੁਣ ਇੱਥੇ ਕਈ ਟ੍ਰੈਂਡ ਚੱਲ ਹੈਗਾ ਕਿ ਫਾਰਮਿੰਗ ਵਾਲੇ ਕੋਆਪਸ ਕਰ ਰਹੇ ਆ, ਹੈਨਾ। ਆਪਣੇ ਪੰਜਾਬੀਆਂ 'ਚ ਕਰਨੀ ਬਹੁਤ ਔਖੀ ਆ, ਹੈਨਾ, ਪਰ ਅਖੀਰ ਦੇ ਵਿੱਚ ਕਰਨੀ ਪਊਗੀ ਜੇ ਸਰਵਾਈਵ ਕਰਨਾ ਹੈ, ਸਰਵਾਈਵ ਕਰਨ ਦੇ ਲਈ। ਕਿਉਂ, ਜਦੋਂ ਤੁਸੀਂ ਕਾਰਪੋਰੇਟ ਫਾਰਮਿੰਗ ਆ ਜਾਂਦੀ ਆ ਤੁਹਾਡੇ ਵਿੱਚ, ਜਿਹੜੇ ਕਿ ਲੱਖਾਂ ਦੇ ਹਿਸਾਬ ਨਾਲ ਫਾਰਮਿੰਗ ਕਰਦੇ ਆ, ਉਹਨਾਂ ਦਾ ਕਾਸਟ ਆਫ ਦਾ ਫਾਰਮਿੰਗ ਹਮੇਸ਼ਾ ਹੀ ਘੱਟ ਹੁੰਦਾ। ਉਹਨਾਂ ਨੂੰ ਤੁਸੀਂ ਉਹ ਇੱਕ ਤਾਂ ਉਹ ਘੱਟ ਕਰਦੇ ਆ, ਦੂਸਰਾ ਉਹਨਾਂ ਦਾ ਜਿਹੜਾ ਜਾਣੀ ਦੀ ਇਨਕਮ ਆ ਜਿਹੜੀ ਉਹਨਾਂ ਨੂੰ ਮਿਲਦੀ ਉਹ ਜ਼ਿਆਦਾ ਮਿਲਦੀ ਆ, ਉਹ ਦੋਨੇ ਪਾਸੇ ਬੈਨੀਫਿਟ ਕਰ ਜਾਂਦੇ ਆ, ਹੈਨਾ। ਅੱਗੇ ਹੁੰਦਾ ਸੀਗਾ ਵੀ ਜਿਹੜੇ ਸਾਈਕਲ ਹੁੰਦੇ ਸੀ 2-4 ਸਾਲ 5 ਸਾਲਾਂ ਬਾਅਦ ਸਾਈਕਲ ਟਰਨ ਹੋ ਜਾਂਦਾ ਸੀ, ਹੈਨਾ। ਤੇ ਹੁਣ ਜਦੋਂ ਦਾ ਉਹ ਮਾਰਕੀਟ ਆਰਡਰ ਆਇਆ, ਟ੍ਰੇਡ ਆਰਗੇਨਾਈਜੇਸ਼ਨਸ ਆਈਆਂ, ਇਹਦੇ ਵਿੱਚ ਕਰੰਸੀ ਵੀ ਬਹੁਤ ਪਲੇ ਕਰਦੀ ਆ, ਹੈਨਾ। ਜੇ ਹੁਣ ਕੱਲ ਨੂੰ US ਡਾਲਰ ਮੇਨ ਕਰੰਸੀ ਨਾ ਰਹੀ, ਫਿਰ ਇਹ ਸਾਰੀ ਚੀਜ਼ ਨੂੰ ਕੀ ਹੋਊ, ਇਹ ਵੀ ਕੁਐਸਚਨ ਆਉਂਦੇ ਆ, ਹੈਨਾ। ਇਹ ਵੀ ਕੁਐਸਚਨ ਆਉਂਦੇ ਆ ਵੀ ਜਿਹੜੀ ਤੁਹਾਡੀ ਕੰਟਰੀ ਉਹ ਕਿਹੜੀ ਚੀਜ਼ ਟ੍ਰੇਡ ਕਰ ਰਹੀ ਆ। ਹੁਣ ਦੇਖੋ ਆਪਣੇ ਮਿਡ ਟਰਮ ਇਲੈਕਸ਼ਨ ਆਈ ਸੀ, ਜਿਹਦੇ ਵਿੱਚ ਚਾਈਨਾ ਦੇ ਨਾਲ ਮੇਨ ਟ੍ਰੇਡ ਹੋਈ ਸੋਇਆਬੀਨ ਤੇ ਕੋਰਨ, ਹੈਨਾ। ਕਿਉਂ, ਇਲੈਕਸ਼ਨ ਜਿੱਤਣੀ ਸੀ,
ਉਹ ਕੋਰਨ ਤੇ ਸੋਇਆਬੀਨ ਦੀ ਪ੍ਰਾਈਸ ਜਿਹੜੀ $7-8 ਬੁਸ਼ਲ ਦੀ ਹੁੰਦੀ ਸੀ ਉਹ 13 ਹੋ ਗਈ। ਡਿਮਾਂਡ ਵੱਧ ਹਨਾ? ਗਈ ਉਹਦੀ। ਡਿਮਾਂਡ ਵੱਧ ਗਈ ਉਹਨਾਂ ਦੀ, ਉਹ ਜਿੰਨਾ ਵੇਅਰ ਹਾਊਸ ਸਾਰ ਖਾਲੀ ਹੋ ਗਏ ਹੈਨਾ, ਤੇ ਉਹ ਚਲਾ ਗਿਆ ਭਾਵੇਂ ਟੈਂਪਰੇਰੀ ਗਿਆ। ਉਹਨੇ ਕੀਤਾ ਕਿ ਜਿਹੜੇ ਫਾਰਮਰਸ ਆ ਉਹਨਾਂ ਨੇ ਜਿੰਨੇ ਇਨਪੁਟਸ ਵਾਲੇ ਕਾਸਟ ਆ, ਕਿਉਂ ਜਿਹੜੀਆਂ ਮੋਸਟਲੀ ਕੰਪਨੀਆਂ ਭਾਵੇਂ ਇਕੁਇਪਮੈਂਟ ਆ, ਭਾਵੇਂ ਡੀਜ਼ਲ ਵਾਲੀਆਂ, ਭਾਵੇਂ ਫਰਟੀਲਾਈਜ਼ਰ ਵਾਲੀਆਂ, ਇਹ ਕੰਪਨੀਆਂ ਗਲੋਬਲ ਆ ਤੇ ਇਹ ਕੰਟਰੀ ਬੇਸ ਤੇ ਡਿਸੀਜਨ ਬਣਾਉਂਦੀਆਂ ਹੈਨਾ। ਉਹ ਕਹਿੰਦੇ ਵੀ ਸਾਨੂੰ ਫਾਇਦਾ ਹੁੰਦਾ ਵੀ ਉੱਥੇ ਸੋਇਆਬੀਨ ਜਿੱਥੇ ਜ਼ਿਆਦਾ ਏਕਰੇਜ ਆ ਅਸੀਂ ਉੱਥੇ ਹੀ ਫੋਕਸ ਆ। ਫਿਰ ਜਿਹੜੇ ਕਮੋਡਿਟੀ ਕ੍ਰਾਪ ਆ ਇਹਨਾਂ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਹੋ ਜਾਂਦਾ। ਉਹ ਪਿਛਲੇ ਸਾਲ ਦੇ ਵਿੱਚ ਕੀ ਹੋਇਆ ਕਿ ਜਿਹੜਾ ਆਪਣਾ ਕਾਸਟ ਆ, ਇਨਪੁਟ ਕਾਸਟ ਹੋਈਆਂ ਉਹ 3 to 4 ਟਾਈਮਸ ਹੋ ਗਈਆਂ। ਠੀਕ ਹੈ। ਜਿਹੜੀ ਰਾਉਂਡ ਅਪ ਹਰਬਸਾਈਡ ਸਪਰੇ $10-15 ਦੀ ਆਉਂਦੀ ਸੀ ਉਹ 80-90 ਤੋਂ ਵੀ ਟੱਪ ਗਈ ਆ ਕਈ ਵਾਰੀ। ਜਿਹੜਾ ਨਾਈਟ੍ਰੋਜਨ ਤੁਹਾਨੂੰ $230-240 ਨੂੰ ਲਿਕੁਇਡ ਟਨ ਹੁੰਦਾ ਸੀ ਉਹ ਇਸ ਵਾਰ 750-800 ਚਲਾ ਗਿਆ। ਹਰ ਇੱਕ ਚੀਜ਼ ਹੀ ਉਹ ਜਾਣਦੀ ਉਸ ਹਿਸਾਬ ਨਾਲ ਉਹਨਾਂ ਨੇ ਵਧਾ ਲਈ। ਕਿਉਂ? ਉਹ ਹੈਗੀਆਂ ਕੰਪਨੀਆਂ ਜਿਹੜੀਆਂ ਪਬਲਿਕਲੀ ਟ੍ਰੇਡਡ ਕੰਪਨੀਆਂ, ਉਹ ਦੋ ਚੀਜ਼ਾਂ ਤੇ ਚੱਲਦੀਆਂ, ਤੁਹਾਡਾ ਉਹਨਾਂ ਦਾ ਰੈਵਨਿਊ ਕੀ ਆ ਤੇ ਪ੍ਰੋਫਿਟ ਕੀ ਆ ਹੈਨਾ। ਤੁਹਾਨੂੰ ਦੇਖਣਾ ਪੈਣਾ ਵੀ ਜਾਣਦੀ ਤੁਸੀਂ ਕਿਹੜੀ ਚੀਜ਼ ਪਾਉਣੀ ਆ, ਕਿੰਨੀ ਪਾਉਣੀ ਆ ਹੈਨਾ। ਕਈ ਬ੍ਰਾਂਡਸ ਹੈਗੀਆਂ ਜਿਹੜੀਆਂ ਬਹੁਤ ਮਹਿੰਗੀਆਂ, ਫਿਰ ਉਹ ਦੂਸਰਾ ਹੈਗਾ ਵੀ ਜਿਹੜੀਆਂ ਜੈਨਰਿਕਸ ਆ ਕਿਹੜੀਆਂ ਕੰਮ ਕਰਦੀਆਂ। ਸੋ ਜਿੰਨਾ ਚਿਰ ਤੁਸੀਂ ਇਹ ਸੱਥ ਦੇ ਵਿੱਚ ਆ ਕੇ ਗੱਲ ਨਹੀਂ ਕਰਦੇ, ਇੱਕ ਦੂਜੇ ਨਾਲ ਮਿਲ ਕੇ ਨਹੀਂ ਕਰਦੇ, ਜਿਹੜੀ ਤੁਹਾਡੀ ਸਰਵਾਈਵੇਬਿਲਿਟੀ ਆ ਉਹ ਬਹੁਤ ਘਟ ਜਾਂਦੀ ਆ। ਜਿਹੜੇ ਕਰਦੇ ਆ ਉਹ ਬਹੁਤ ਵਧੀਆ ਰਹਿੰਦੇ ਆ। ਹੁਣ ਇਹਦੇ ਵਿੱਚ ਜਸਵੀਰ ਜੀ ਇਹ ਵੀ ਆ, ਖਾਸ ਕਰਕੇ ਹੁਣ ਜਿਹੜੇ ਕੋਈ ਲੇਟੈਸਟ ਕੋਈ ਨਵਾਂ ਖੇਤੀਬਾੜੀ 'ਚ ਐਡ ਹੋਇਆ ਹੋਊਗਾ, ਉਸ ਫਾਰਮਰ ਦਾ ਤੇ ਜਿਹੜਾ ਕਈ ਦਹਾਕਿਆਂ ਤੋਂ ਕਰ ਰਿਹਾ ਉਹਦੇ 'ਚ ਫਰਕ ਬਹੁਤ ਆ। ਉਸ ਪੁਰਾਣਾ ਜਿਹੜਾ ਕਰ ਰਿਹਾ ਫਾਰਮਰ ਆ ਉਹਦੇ ਖਰਚੇ ਆਲਰੇਡੀ ਘੱਟ ਆ, ਉਹਦੀ ਮੇਬੀ ਮੌਰਗੇਜ ਨਹੀਂ, ਉਹਦੀਆਂ ਪੇਮੈਂਟਾਂ ਨਹੀਂ ਆ, ਉਹਨੇ $30-40,000 ਨੂੰ ਏਕੜ ਜਿਹੜਾ ਉਹਨੇ ਨਹੀਂ ਖਰੀਦਿਆ ਹੋਇਆ ਹੋਊਗਾ, ਉਹਦੇ ਖਰਚੇ ਬਹੁਤ ਉਹਦੇ ਨਾਲੋਂ ਘੱਟ ਆ। ਮੇਬੀ ਉਹ ਚੀਜ਼ਾਂ ਇੱਦਾਂ ਦੀਆਂ ਡਾਊਨਟਰਨ ਦੇ ਵਿੱਚ ਸਰਵਾਈਵ ਕਰ ਜਾਵੇ। ਜਿਹੜਾ ਖਾਸ ਕਰਕੇ ਨਵਾਂ ਐਡ ਹੋਇਆ ਆ, ਨਵਾਂ ਆ ਰਿਹਾ ਜਾਂ ਜਿੰਨੇ ਆਉਣਾ ਆ, ਉਹਨੂੰ ਇਹ ਚੀਜ਼ਾਂ ਦਾ ਗਿਆਨ ਜ਼ਿਆਦਾ ਰੱਖਣ ਦੀ ਜ਼ਰੂਰਤ ਆ ਵੀ ਕਿੱਦਾਂ ਆਪਟੀਮਲੀ ਆਪਣੇ ਫਾਰਮ ਨੂੰ ਰਨ ਕਰਨਾ ਆ। ਨਹੀਂ ਤਾਂ ਇਵੈਂਚੁਅਲੀ ਜਿਹੜੀ ਲੜਾਈ ਉੱਥੇ ਪੰਜਾਬ ਵਾਲਿਆਂ ਨੇ ਇੰਡੀਆ ਵਾਲੇ ਫਾਰਮਰਾਂ ਨੇ ਲੜੀ ਆ, ਉਹ ਤਾਂ ਆਲਰੇਡੀ ਇੱਥੇ ਹੋ ਹੀ ਰਿਹਾ ਆ। ਗੱਲਬਾਤ ਤਾਂ ਕਾਰਪੋਰੇਟ ਤਾਂ ਆਲਰੇਡੀ ਵੱਧ ਹੀ ਰਿਹਾ ਆ ਵੀ ਕਾਰਪੋਰੇਟ ਫਾਰਮਸ ਵੱਧ ਰਹੇ ਆ, ਫੈਮਿਲੀ ਫਾਰਮਸ ਘਟ ਰਹੇ। ਹਾਂਜੀ, ਨਹੀਂ ਉਹ ਤਾਂ ਜ਼ਰੂਰ ਆ। ਇਸ ਵਕਤ ਬਿਲ ਗੇਟ ਸਭ ਤੋਂ ਵੱਡਾ ਫਾਰਮਰ ਆ, ਉਹ ਹੋਰ ਖਰੀਦੀ ਜਾਂਦੇ ਆ ਹੈਨਾ, ਤੇ ਉਹਦੇ ਖਰੀਦਣ ਦੇ ਨਾਲ ਉਹ ਡਾਇਰੈਕਸ਼ਨ ਚੇਂਜ ਹੋ ਰਹੀ ਆ। ਤੇ ਹਾਂ, ਜਿਹੜੇ ਆਪਣੇ ਨਵੇਂ ਫਾਰਮਰ ਖੇਤੀਬਾੜੀ ਚ ਆਉਂਦੇ, ਜਿਹੜਾ ਪੁਰਾਣਾ ਫਾਰਮਰ ਆ ਉਹ ਚ ਥੋੜੇ ਜਿਹੇ ਫਰਕ ਆ। ਇੱਕ ਤਾਂ ਖੇਤੀ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟ ਹੈਗੀ ਕੈਪੀਟਲ, ਜਿਹੜੀ ਤੁਸੀਂ ਟਰੈਕਟਰ ਲਏ ਆ, ਹੋਰ ਮਸ਼ੀਨਾਂ ਲਈਆਂ, ਹਾਰਵੈਸਟ ਲਈਆਂ, ਉਹ ਜਿਹੜੇ ਪੁਰਾਣਾ ਫਾਰਮਰ ਆ ਉਹਨਾਂ ਦੇ ਪੇਡ ਆਫ ਹੋਏ ਹੁੰਦੇ ਆ, ਭਾਵੇਂ ਪੁਰਾਣੇ ਹੀ ਆ। ਦੂਸਰਾ ਹੈਗਾ ਗਾ ਕਿ ਜਿਹੜਾ ਮੇਨ ਇੰਪੈਕਟ ਜਿੱਥੇ ਖੇਤਾਂ ਦਾ ਪੈਂਦਾ ਉਹ ਹੈਗਾ ਗਾ ਪ੍ਰਾਪਰਟੀ ਟੈਕਸਸ। ਜੇ ਤੁਸੀਂ ਪ੍ਰਾਈਸ ਲੋ ਤੇ ਲਿਆ, ਤੁਹਾਡਾ ਪ੍ਰਾਪਰਟੀ ਟੈਕਸ, ਅਨਲੈਸ ਇੱਕ ਇੱਥੇ ਵਿਲੀਅਮਸਨ ਐਕਟ ਆ ਜਿੱਥੇ ਜਿਹੜੀ ਤੁਹਾਡੀ ਕਾਉਂਟੀ ਸਪਲੀਮੈਂਟ ਕਰਦੀ ਆ, ਓਕੇ ਹੈਨਾ। ਹਾਂ, ਤੇ ਉਹ ਫਿਕਸ ਰੇਟ ਜੇ ਆ ਉਹ ਕਈ ਖੇਤਾਂ ਦਾ ਆਲਰੇਡੀ ਹੋਇਆ ਗਿਆ, ਨਹੀਂ ਤੁਹਾਡਾ ਉਹ ਪ੍ਰਾਪਰਟੀ ਟੈਕਸ ਵੱਧ ਜਾਂਦਾ। ਦੂਸਰਾ ਜਿਹੜਾ ਹੈਗਾ, ਹੁਣ ਆਪਾਂ ਇੰਟਰਸਟ ਰੇਟ ਦੇਖਦੇ ਆ, ਜਿਹੜਾ ਨਵਾਂ ਬੈਂਕ ਐਕਚੁਅਲੀ ਤੁਹਾਨੂੰ ਨਾ ਸੱਚ ਦੱਸਦੀ ਆ, ਉਹ ਜਿੰਨਾ ਤੁਹਾਨੂੰ ਲੋਨ ਦਿੰਦੀ ਆ ਉਹ ਤੁਹਾਨੂੰ ਐਨ ਡਾਇਰੈਕਸ਼ਨ ਦੱਸ ਦਿੰਦੀ ਵੀ ਇਹ ਜਾਣਦੀ ਪ੍ਰਾਪਰਟੀ ਦੀ ਵੈਲਿਊ ਕੀ ਆ ਹੈਨਾ। ਤੇ ਉਹਦਾ ਜਿਹੜਾ ਇੰਟਰਸਟ ਰੇਟ ਆ ਬਹੁਤ ਹਾਈ ਆ। ਜਿਹੜਾ ਹੁਣ ਖੇਤਾਂ ਦਾ ਇੰਟਰਸਟ ਰੇਟ ਆ ਉਹ ਪ੍ਰਾਈਮ +1 ਆ, ਕਈ 1.5 ਲਾਉਂਦੇ ਆ ਹੈ। ਹੁਣ ਜਿਨ੍ਹਾਂ ਦੇ ਫਿਕਸ ਰੇਟ ਕਰਾਏ ਵੇ ਆ ਉਹ ਤਾਂ ਹੈਗੇ ਆ 3 ਤੋਂ 3.5% ਤੇ, ਠੀਕ ਹੈ। ਅੱਗੇ ਕਿਉਂ ਲੋ ਸੀ ਇੰਟਰਸਟ ਰੇਟ, ਇਸ ਵਕਤ ਇੰਟਰਸਟ ਰੇਟ ਘੱਟੋ ਘੱਟ 6, 6.5, 7 ਤੇ ਜਾ ਵੜਿਆ। ਵਾਓ ਹੈਨਾ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਉਹ ਦੇਖ ਕੇ ਜਾਣਦੀ ਪੱਗ ਦੇ ਵੱਲੋਂ ਬਹੁਤ ਲੋਕਾਂ ਦੇ ਜਿਹੜੇ ਨਵੇਂ ਫਾਰਮਰ ਵਿੱਚ ਆਉਂਦੇ ਆ, ਫੋਨ ਆਉਂਦੇ ਆ, ਕਾਲਸ ਆਉਂਦੇ ਆ ਵੀ ਅਸੀਂ ਆਹ ਲੈਣ ਲੱਗੇ ਆ, ਤੁਹਾਡਾ ਵਿਊ ਕੀ ਆ। ਉੱਥੇ ਫਿਰ ਪ੍ਰਾਪਰਟੀਜ਼ ਤੇ ਆ ਜਾਂਦਾ ਤੇ ਤੁਹਾਡੇ ਗੋਲਸ ਕੀ ਆ ਹੈਨਾ, ਵੀ ਕਿੰਨਾ ਚਿਰ ਤੁਸੀਂ ਸਰਵਾਈਵ ਕਰ ਸਕਦੇ ਆ ਹੈਨਾ। ਵੀ ਜਿਹੜੀ ਇਹ
ਇਹ ਸ਼ੋਰਟ ਟਰਮ ਦਾ ਧੰਦਾ ਨਹੀਂਗਾ, ਲੌਂਗ ਟਰਮ ਹੈਨਾ। ਤੁਸੀਂ ਲੌਂਗ ਟਰਮ ਦਾ ਹੈਗਾ 5 ਤੋਂ 10 ਸਾਲ ਲਾਉਣੇ ਆ, ਇਉਂ ਨਹੀਂ ਵੀ ਹਾਂ ਪ੍ਰੋਪਰਟੀਜ਼ ਅਪਰੀਸ਼ੀਏਟ ਬਹੁਤ ਹੁੰਦੀਆਂ, ਪਰ ਜਦੋਂ ਤੁਸੀਂ ਵਿੱਚ ਆ ਜਾਂਦੇ ਆ ਫਿਰ ਤੁਹਾਨੂੰ ਬਾਹਰ ਰਹਿ ਕੇ ਨਹੀਂ ਸਰਦਾ, ਤੁਹਾਨੂੰ ਵਿੱਚ ਪੈਣਾ ਹੀ, ਉਹਨੂੰ ਸਿੱਖਣਾ ਪੈਣਾ ਵੀ ਉਹਦਾ ਮੈਕਸਿਮਾਈਜ਼ ਮੈਂ ਕਿੱਦਾਂ ਉਹਦੀ ਆਊਟਪੁੱਟ ਕਰਾਂ, ਕਾਸਟ ਕਿੱਦਾਂ ਰਿਡਿਊਸ ਹੋਣਗੇ, ਤੇ ਉਹਦੀ ਜਿਹੜੀ ਪ੍ਰਾਈਸਿੰਗ, ਜਿਹੜੀ ਮਾਰਕੀਟ ਪ੍ਰਾਈਸਿੰਗ ਆ ਉਹ ਕਿੱਦਾਂ ਵੈਰੀ ਕਰਦੀ ਆ, ਹੈਨਾ। ਸੋ ਇਹ ਚੀਜ਼ਾਂ ਬਹੁਤ ਇੰਪੈਕਟ ਕਰਦੀਆਂ ਵੀ ਜਿਹੜੇ ਪੁਰਾਣੇ ਜਿਹੜੀ ਸਰਵਾਈਵੇਬਿਲਿਟੀ ਆ ਅਖੀਰ 'ਚ ਉਹ ਪੁਰਾਣੇ ਜਿਹੜਾ ਐਸਟੈਬਲਿਸ਼ ਫਾਰਮਰ ਆ ਲੈ ਲਓ, ਹੈਨਾ, ਤੇ ਉਹ ਤਾਂ ਸਰਵਾਈਵ ਕਰ ਹੀ ਜਾਏਗਾ, ਚਾਹੇ ਜਿਨ੍ਹਾਂ ਦੀ ਆਊਟਸਾਈਡ ਇਨਕਮ ਆ ਉਹ ਸਰਵਾਈਵ ਕਰ ਰਹੇ ਆ, ਹੈਨਾ। ਹੁਣ ਪ੍ਰਾਈਸਿਸ ਹਰ ਇੱਕ ਕ੍ਰਾਪ ਦੀਆਂ ਵਿਦਨ ਸੇਮ ਸੀਜ਼ਨ 'ਚ ਵੀ ਬਹੁਤ ਵੈਰੀ ਕਰਦੀਆਂ, ਕਿਉਂ ਅਸੀਂ ਮਾਰਕੀਟ ਪ੍ਰਾਈਸਾਂ ਤੇ ਚੱਲਦੇ ਆ, ਜੇ ਮਾਰਕੀਟ ਜਿੰਨਾ ਪੇ ਕਰਦੀ ਉਹਨਾਂ ਦੇ ਰਹੇ ਆ ਜੀ ਜੀ, ਹੈਨਾ। ਜੇ ਮਾਰਕੀਟ ਕਹੇ ਵੀ ਜਾਂਦੀ ਸਾਡੇ ਕੋਲੇ ਹੁਣ ਸਰਪਲਸ ਹੋ ਗਈ, ਤੁਹਾਡਾ ਵੈਲਿਊ ਅਸੀਂ ਹੋਰ ਨਹੀਂ ਖਰੀਦਣੀ, ਉਹ ਨਹੀਂ ਖਰੀਦਣਗੇ, ਹੈਨਾ। ਹਾਂ, ਸੋ ਇਹ ਚੀਜ਼ਾਂ ਬਹੁਤ ਇੱਕ ਦੂਜੇ ਦੇ ਨਾਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਜੇ ਨਹੀਂ ਸਮਝੋਗੇ ਤਾਂ ਉਹਦੀ ਜਿਹੜਾ ਜਾਣੀ ਦੀ ਤੁਹਾਡਾ ਇੰਪੈਕਟ ਹੋਊ ਬਹੁਤ ਜ਼ਿਆਦਾ ਹੋਊਗਾ ਜੀ। ਸੋ ਇਹ ਨਾ ਕੋਈ ਸੋਚੇ ਵੀ ਅਸੀਂ ਤੁਹਾਨੂੰ ਡਰਾ ਰਹੇ ਹਾਂ ਵੀ ਕਿਤੇ ਵੀ ਤੁਸੀਂ ਖੇਤੀਬਾੜੀ ਦੇ ਖੇਤਰ ਦੇ ਵਿੱਚ ਨਾ ਆਓ, ਸਿਰਫ ਤੁਹਾਨੂੰ ਅਗਾਹ ਕਰ ਰਹੇ ਹਾਂ ਵੀ ਤੁਹਾਨੂੰ ਆਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਨਾਲ ਦੇ ਨਾਲ ਰੱਖਣ ਦੀ ਜ਼ਰੂਰਤ ਆ, ਕਿਉਂਕਿ ਇੱਕ ਸਫਲ ਕਿਸਾਨ ਤੇ ਇਕੱਲੇ ਇੱਕ ਕਿਸਾਨ ਹੋਣ ਦੇ ਵਿੱਚ, ਇਕੱਲੀ ਕਿਸਾਨੀ ਕਰਨ ਦੇ ਵਿੱਚ, ਖੇਤੀਬਾੜੀ ਕਰਨ 'ਚ ਫਰਕ ਬਹੁਤ ਆ। ਤੁਸੀਂ ਥੱਕੇ ਹਾਰੇ ਹੰਬੇ ਜਿਹੜੇ ਆ ਉਹ ਟੁੱਟ ਕੇ ਇਸ ਚੀਜ਼ ਨੂੰ ਛੱਡ ਜਾਓਗੇ। ਜੇ ਸਫਲ ਆ, ਸਹੀ ਤਰੀਕੇ ਨਾਲ ਚਲਾ ਰਹੇ ਆ ਤੇ ਤੁਹਾਨੂੰ ਹੋਰ ਗਰੋ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ, ਹੋਰ ਵਧਣ ਦਾ ਜਿਹੜਾ ਉਹ ਮੌਕਾ ਮਿਲਦਾ ਆ, ਤੇ ਚਾਅ ਦੇ ਨਾਲ ਜਿਹੜਾ ਉਹ ਤੁਸੀਂ ਕੰਮ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਆ ਖੇਤੀਬਾੜੀ ਵਾਲੇ ਪਾਸੇ ਨੂੰ ਤੁਸੀਂ ਆਓ, ਵੀ ਜ਼ਿੰਮੇਵਾਰੀਆਂ ਨਾਲ ਦੇ ਨਾਲ ਵੱਧਦੀਆਂ ਆ। ਆਪਣੇ ਕੋਲ ਅਰਸ਼ਦੀਪ ਇੱਕ ਵਾਰੀ ਪਹਿਲਾਂ ਜਦੋਂ ਆਇਆ ਸੀ, ਜਿਸਨੇ ਹੁਣੇ ਖੇਤੀਬਾੜੀ ਦੇ ਵਿੱਚ ਪੈਰ ਧਰਿਆ, ਉਹ ਆਪ ਹੀ ਦੱਸਦਾ ਸੀ, ਕਹਿੰਦਾ ਵੀ ਮੈਂ ਸੋਚਦਾ ਸੀਗਾ ਵੀ ਮੈਂ ਪਹਿਲਾਂ ਨਾਲ ਸ਼ਾਇਦ IT ਵਾਲਾ ਕੰਮ ਕਰਦਾ ਰਹੂੰਗਾ ਤੇ ਨਾਲ ਖੇਤੀਬਾੜੀ ਦੇ ਵਿੱਚ ਵੜ ਕੇ ਤੇ ਜਦੋਂ ਕਿਤੇ ਲੋੜ ਪਈ ਜਾ ਕੇ ਤੇ ਆ ਜਾਊਂਗਾ, ਪਰ ਉਹ ਗੱਲ ਬਣਦੀ ਨਹੀਂ। ਤੁਹਾਨੂੰ ਜਿੱਦਾਂ ਹੁਣੇ ਜਸਬੀਰ ਜੀ ਵੀ ਕਹਿ ਕੇ ਹਟੇ ਆ ਵੀ ਖੁਦ ਆਪ ਜਿਹੜਾ ਆ ਉਸ ਦੇ ਵਿੱਚ ਨਾਲ ਪੂਰੀ ਤਰ੍ਹਾਂ ਇਨਵੋਲਵ ਜਿਹੜਾ ਉਹ ਹੋਣਾ ਪੈਣਾ ਆ। ਤੇ ਬਾਕੀ ਜਸਬੀਰ ਜੀ, ਜੇ ਕਿਸੇ ਨੇ ਸਲਾਹ ਲੈਣੀ ਆ, ਪੱਗ ਸੰਸਥਾ ਦੇ ਨਾਲ ਜੁੜਨਾ ਆ, ਤੁਹਾਡੇ ਐਡਵਾਈਜ਼ਰਸ ਦੇ ਨਾਲ, ਜਾਂ ਹੋਰ ਕਿਸੇ ਸੰਬੰਧ ਦੇ ਵਿੱਚ ਸਲਾਹ ਲੈਣਾ ਚਾਹੁੰਦੇ ਖੇਤੀਬਾੜੀ ਦੇ ਨਾਲ, ਉਹ ਕਿੱਦਾਂ ਕੰਟੈਕਟ ਕਰ ਸਕਦੇ ਆ? ਹਾਂਜੀ ਰਾਜਸਥਾਨ ਜਿਹੜਾ ਅਖੀਰ ਦੇ ਵਿੱਚ ਨਾ ਫਾਰਮਿੰਗ ਬਹੁਤ ਪ੍ਰੋਫਿਟੇਬਲ ਧੰਦਾ ਗਾ, ਜੇ ਤੁਸੀਂ ਸੋਚ ਸਮਝ ਕੇ ਵਿੱਚ ਪੈ ਕੇ ਆਪ ਕਰੋਗੇ, ਹੈਨਾ। ਜੇ ਵੀ ਕੋਈ ਸਲਾਹ ਲੈਣੀ ਆ, ਤੁਸੀਂ info@pugusa.com ਸਾਨੂੰ ਈਮੇਲ ਵੀ ਭੇਜ ਸਕਦੇ ਆ, ਚਾਹੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਆ। ਮੇਰਾ ਨੰਬਰ 408-499-5535 ਹੈਨਾ, 408-499-5535 ਜੀ। ਤੇ ਚਲੋ ਮੈਂ ਚਾਹੇ ਕੋਈ ਵੀ ਪੱਗ ਦੇ ਐਗਜ਼ੀਕਿਊਟਿਵ ਆ ਉਹਨਾਂ ਨੂੰ ਕਰ ਸਕਦੇ ਆ ਜੀ, ਹੈਨਾ, ਤੇ ਉਹ ਤੁਹਾਨੂੰ ਐਡਵਾਈਸ ਦੇ ਦੇਣਗੇ ਜੀ। ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਆਪਾਂ ਹੁਣ ਸਮੇਟਦੇ ਹਾਂ, ਤੇ ਸਰੋਤਿਓ ਤੇ ਦਰਸ਼ਕੋ, ਮਿਲਾਂਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਜਸਬੀਰ ਹੁਣਾਂ ਦੇ ਨਾਲ ਤੇ ਹੋਰ ਜਿਹੜੇ ਖੇਤੀਬਾੜੀ ਦੇ ਮਾਹਰਾਂ ਦੇ ਨਾਲ ਇੱਦਾਂ ਹੀ ਹਰ ਮੰਗਲਵਾਰ ਨੂੰ 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਤ ਪ੍ਰੋਗਰਾਮ 'ਚ ਗੱਲਬਾਤ ਆਪਾਂ ਕਰਦੇ ਰਿਹਾ ਕਰਾਂਗੇ। ਬਹੁਤ ਬਹੁਤ ਧੰਨਵਾਦ ਜਸਬੀਰ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।